ਸਿੰਘ ਜੁੜ ਚੁੱਕੇ ਨੇ ਮੇਰੇ ਨਾਲ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਅਗਸਤ ਦੀ 20 ਤਰੀਕ ਆ ਤੇ ਦਿਨ ਮੰਗਲਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਇਸ ਟਾਈਮ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਕਰਵਾਉਣੀ ਹੋਵੇ ਉਸ ਦੇ ਲਈ, ਲਾਈਫ ਇੰਸ਼ੋਰੈਂਸ, ਵਿਜ਼ਟਰ ਇੰਸ਼ੋਰੈਂਸ ਦੇ ਨਾਲ ਘਰਾਂ ਦੀ ਇੰਸ਼ੋਰੈਂਸ ਦੇ ਲਈ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰੋ 4082722500। ਟਿਰਕੇਨਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਰਿਟਰਨੀ ਜੇ ਟਿਰਕੇਨਾ 415-909-0503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਤਨਾਮ ਸਿੰਘ ਸਨੀ ਪੁਰੇਵਾਲ, ਅਮਰਜੀਤ ਸਿੰਘ ਦੋਸਾਂਝ ਯੂਬਾ ਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਲੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਸਰਬਜੀਤ ਸਿੰਘ ਤੂਰ ਨਿਊ ਜਰਸੀ, ਹਰਨੇਕ ਸਿੰਘ ਪਾਵਲਾ ਰੈਂਟਨ ਵਾਸ਼ਿੰਗਟਨ, H&M ਆਇਲ ਓਨਟਾਰੀਓ, ਹਰਜੀਤ ਸਿੰਘ ਲੈਥਰੋਪ, ਗੁਰਮੇਲ ਸਿੰਘ ਬਲਬੀਰ ਬਾਸੀ ਐਲਗਰੋਵ, ਸ਼ਮਸ਼ੇਰ ਸਿੰਘ ਢਿੱਲੋਂ ਨਿਊਯਾਰਕ, ਗਰੇਵਲ ਟਰੈਵਲ ਸਰਵਿਸਿਜ਼ ਯੂਬਾ ਸਿਟੀ, ਟੈਕਸ, ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605। ਊੜਾ ਡੈਟ ਰਿਲੀਫ ਵਾਲੇ ਨਰਮਲ ਸਿੰਘ ਮਾਨ, ਇਕਨੋਮਿਕ ਹਾਰਡਸ਼ਿਪ ਚੱਲ ਰਹੀ ਹੈ, ਬੈਂਕਰਪਸੀ ਤੋਂ ਬਚਣਾ ਚਾਹੁੰਦੇ ਹੋ ਤਾਂ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰੋ ਨਿਰਮਲ ਮਾਨ ਜੀ ਦੇ ਨਾਲ 8888889914। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਕੱਲ ਜਿਹੜੀ ਡੈਮੋਕ੍ਰੈਟਿਕ ਨੈਸ਼ਨਲ ਕਨਵੈਨਸ਼ਨ ਸ਼ੁਰੂ ਹੋਈ ਹੈਗੀ ਆ, ਉਹਦੇ ਵਿੱਚ ਪ੍ਰੈਜ਼ੀਡੈਂਟ ਜੋ ਬਾਈਡਨ ਹੁਣੀ ਆਪਣਾ ਜਿਹੜਾ ਭਾਸ਼ਣ ਦਿੱਤਾ, ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਮੈਂ ਜਿਹੜਾ ਸਭ ਤੋਂ ਵਧੀਆ ਦੇ ਸਕਦਾ ਸੀ ਉਹ ਤੁਹਾਨੂੰ ਦਿੱਤਾ, ਤੇ ਉਸ ਨੂੰ ਉਹਨਾਂ ਦੀ ਬੇਟੀ ਵੱਲੋਂ ਇੰਟਰੋਡਿਊਸ ਕੀਤਾ ਗਿਆ ਸੀ। ਤੇ ਆਪਣੇ ਭਾਸ਼ਣ ਦੇ ਦੌਰਾਨ ਉਹਨਾਂ ਨੇ ਕਿਹਾ ਵੀ ਮੈਂ ਬਹੁਤ ਮੈਨੂੰ ਮਾਣ ਆ ਵੀ ਮੈਂ ਆਪਣੀ ਲਾਈਫ ਦਾ ਬਹੁਤ ਵੱਡਾ ਹਿੱਸਾ ਜਿਹੜੀ ਆ ਸਰਵਿਸ ਦੇ ਲਈ ਦਿੱਤਾ ਹੈਗਾ, ਤੇ ਹੁਣ ਮੈਂ ਐਜ਼ ਏ ਪ੍ਰੈਜ਼ੀਡੈਂਟ ਵੀ ਤੁਹਾਡੀ ਜਿਹੜੀ ਸੇਵਾ ਆ ਉਹ ਕਰ ਰਿਹਾ ਹੈਗਾ। ਤੇ 5 ਦਹਾਕੇ ਲਗਭਗ ਪ੍ਰੈਜ਼ੀਡੈਂਟ ਜੋ ਬਾਈਡਨ ਹੁਣੀ ਪੋਲਿਟਿਕਸ 'ਚ ਰਹੇ ਆ, ਐਜ਼ ਏ ਸੈਨੇਟਰ, ਐਜ਼ ਏ ਵਾਈਸ ਪ੍ਰੈਜ਼ੀਡੈਂਟ ਤੇ ਐਜ਼ ਏ ਪ੍ਰੈਜ਼ੀਡੈਂਟ। ਤੇ ਉਹ ਕਹਿੰਦੇ ਵੀ ਮੈਂ ਆਪਣੀ ਜੌਬ ਨੂੰ ਬਹੁਤ ਪਿਆਰ ਕਰਦਾ ਤੇ ਸਭ ਤੋਂ ਜ਼ਿਆਦਾ ਮੈਂ ਆਪਣੇ ਮੁਲਕ ਨੂੰ ਪਿਆਰ ਕਰਦਾ ਹੈਗਾ। ਤੇ ਉਹਨਾਂ ਨੇ ਇਹ ਵੀ ਕਿਹਾ ਮੈਨੂੰ ਉਹਨਾਂ ਲੋਕਾਂ ਦੇ ਵੀ ਗੁੱਸਾ ਆ ਜਿਹੜੇ ਕਹਿੰਦੇ ਆ ਵੀ ਮੈਨੂੰ ਆਪਣੀ ਜੌਬ ਤੋਂ ਜਿਹੜਾ ਆ ਪਿੱਛੇ ਹਟ ਜਾਣਾ ਚਾਹੀਦਾ ਹੈਗਾ। ਕਹਿੰਦੇ ਵੀ 2024 ਦੇ ਵਿੱਚ ਜਿਹੜੀ ਇਲੈਕਸ਼ਨ ਹੋਣ ਜਾ ਰਹੀ ਆ ਉਹਦੇ 'ਚ ਆਪਾਂ ਨੂੰ ਜਿਹੜੀ ਡੈਮੋਕ੍ਰੇਸੀ ਆ ਉਸ ਨੂੰ ਪ੍ਰੀਜ਼ਰਵ ਕਰਨਾ ਪਊਗਾ। ਤੇ ਉਹਦੇ ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਨੇ ਜੋਕ ਵੀ ਕੀਤਾ, ਕਹਿੰਦੇ ਵੀ ਜਦੋਂ ਮੈਂ ਸੈਨੇਟ ਦੇ ਵਿੱਚ ਸ਼ੁਰੂ ਕੀਤਾ ਸੀ ਮੈਂ 29 ਸਾਲਾਂ ਦਾ ਸੀ, ਤੇ ਹੁਣ ਮੈਂ ਜਦੋਂ ਪ੍ਰੈਜ਼ੀਡੈਂਟ ਵੀ ਆ ਤੇ ਸਭ ਤੋਂ ਬੁੱਢਾ ਪ੍ਰੈਜ਼ੀਡੈਂਟ ਹੈਗਾ। ਸੋ ਕਹਿੰਦੇ ਵੀ ਮੈਂ ਬਹੁਤ ਸਾਰੀਆਂ ਮਿਸਟੇਕਸ ਵੀ ਆਪਣੀ ਲਾਈਫ ਦੇ ਵਿੱਚ ਕੀਤੀਆਂ, ਪਰ ਜਿੰਨਾ ਕਿ ਮੈਂ ਸਭ ਤੋਂ ਬੈਸਟ ਕਰ ਸਕਦਾ ਸੀ ਉਹ ਕੀਤਾ ਹੈਗਾ। ਜੀ ਬਿਲਕੁਲ। ਉਹਨਾਂ ਨੇ ਨਾਲ ਟਰੰਪ ਉਹਨਾਂ ਦੇ ਤੰਜ ਕੱਸਦੇ ਹੋਏ ਕਿਹਾ ਵੀ ਤੁਸੀਂ ਸਿਰਫ ਆਪਣੇ ਮੁਲਕ ਨੂੰ ਉਦੋਂ ਹੀ ਨਹੀਂ ਪਿਆਰ ਕਰ ਸਕਦੇ ਜਦੋਂ ਤੁਸੀਂ ਜਿੱਤਦੇ ਹੈਗੇ ਆ, ਕਿਉਂਕਿ ਟਰੰਪ ਹੁਣੀ ਇਸ ਟਾਈਮ ਇਹ ਕਹਿ ਰਹੇ ਆ ਅਮਰੀਕਾ ਦੇ ਬਾਰੇ ਕਾਫੀ, ਉਹ ਆਪਾਂ ਨੂੰ ਪਤਾ ਵੀ ਕਿਸ ਤਰੀਕੇ ਦੇ ਨਾਲ ਬੋਲਦੇ ਆ, ਇਹੀ ਕਹਿੰਦੇ ਆ ਵੀ ਮੈਂ ਹੀ ਇੱਕ ਜਿਹੜਾ ਉਹ ਸੋਲਿਊਸ਼ਨ ਆ। ਉਹਨਾਂ ਨੇ ਕਿਹਾ ਵੀ ਮੈਂ ਐਜ਼ ਏ ਪ੍ਰੈਜ਼ੀਡੈਂਟ ਅਮਰੀਕਾ ਨੂੰ ਹਮੇਸ਼ਾ ਅੱਗੇ ਵਧਾਇਆ ਆ, ਅਸੀਂ ਹੇਟ ਤੇ ਵਾਇਲੈਂਸ ਦੇ ਕਿਸੇ ਵੀ ਤਰੀਕੇ ਦੇ ਨਾਲ ਉਸ ਦੇ ਉਲਟ ਜਿਹੜੇ ਉਹ ਖੜੇ ਹੈਗੇ ਆ। ਪ੍ਰੈਜ਼ੀਡੈਂਟ ਜਿਹੜੇ ਬਾਈਡਨ ਆ ਉਹਨਾਂ ਨੇ ਆਪਣੀਆਂ ਜਿਹੜੀਆਂ ਅਕੰਪਲਿਸ਼ਮੈਂਟਸ ਆ ਉਹਨਾਂ ਨੂੰ ਵੀ ਗਿਣਾਇਆ, ਕਹਿੰਦੇ ਵੀ ਅਸੀਂ 60 ਮਿਲੀਅਨ ਨਵੀਆਂ ਜੌਬਾਂ ਲਿਆਂਦੀਆਂ, ਰਿਕਾਰਡ ਤੋੜ ਜਿਹੜੀ ਸਟਾਕ ਮਾਰਕੀਟ ਆ ਉਹ ਉਚਾਈਆਂ ਦੇ ਉੱਤੇ ਪਹੁੰਚ ਰਹੀ ਆ, ਇਨਫਲੇਸ਼ਨ ਨੂੰ ਜਿਹੜਾ ਉਹ ਘਟਾਇਆ ਆ, ਕਹਿੰਦੇ ਵੀ ਰੇਸ਼ੀਅਲ ਵੈਲਥ ਯਾਨੀ ਕਿ ਜਿਹੜੇ ਰੰਗ ਦੇ ਭੇਦਭਾਵ ਵਾਲੇ ਦੇ ਹਿਸਾਬ ਦੇ ਨਾਲ ਜਿਹੜਾ ਫਰਕ ਆ ਵੈਲਥ ਦਾ, ਅਮੀਰੀ ਦਾ, ਉਹ ਕਹਿੰਦੇ ਵੀ ਪਿਛਲੇ 20 ਸਾਲਾਂ ਦੇ ਵਿੱਚ ਇਸ ਟਾਈਮ ਸਭ ਤੋਂ ਘੱਟ ਹੈਗਾ ਆ। ਤੇ ਜਿਹੜੀ ਹੈਲਥ ਇੰਸ਼ੋਰੈਂਸ ਕਵਰੇਜ ਆ ਉਹ ਬਹੁਤ ਸਾਰੇ ਅਮਰੀਕਨਸ ਨੂੰ ਪਹਿਲਾਂ ਦੇ ਨਾਲੋਂ ਜਿਹੜੀ ਉਹ ਬੈਟਰ ਜਿਹੜੀ ਉਹ ਮਿਲ ਰਹੀ ਹੈਗੀ ਆ। ਸੋ ਉਹਨਾਂ ਨੇ ਫਿਰ ਟਰੰਪ ਉਹਨਾਂ ਦੇ ਤੰਜ ਕੱਸਦੇ ਹੋਏ ਕਿਹਾ ਵੀ ਉਸ ਬੰਦੇ ਨੇ ਕੁਛ ਵੀ ਜਿਹੜਾ ਉਹ ਨਹੀਂ ਬਣਾਇਆ, ਹੀ ਨੈਵਰ ਬਿਲਟ ਅ ਡੈਮ ਥਿੰਗ। ਇਹ ਜਿਹੜੇ ਪ੍ਰੈਜ਼ੀਡੈਂਟ ਬਾਈਡਨ ਆ ਉਹਨਾਂ ਨੇ ਜਿਹੜਾ ਉਹ ਕਿਹਾ। ਡੋਨਲਡ ਟਰੰਪ ਕਹਿੰਦੇ ਆ ਵੀ ਉਹ ਅਮਰੀਕਾ ਨੂੰ ਫੇਲਿੰਗ ਨੇਸ਼ਨ ਕਹਿੰਦੇ ਆ,
ਤੇ ਕਹਿੰਦੇ ਵੀ ਅਸੀਂ ਹਾਰ ਰਹੇ ਹਾਂ, ਪਰ ਕਹਿੰਦੇ ਵੀ ਉਹ ਆਪ ਲੂਜ਼ਰ ਆ ਤੇ ਉਹ ਬਿਲਕੁਲ ਗਲਤ ਜਿਹੜਾ ਉਹ ਕਹਿ ਰਿਹਾ ਆ। ਇਸ ਮੌਕੇ ਦੇਖਿਆ ਜਾਵੇ, ਜਦੋਂ ਤੋਂ ਪ੍ਰੈਜ਼ੀਡੈਂਟ ਬਾਈਡਨ ਨੇ ਆਪਣਾ ਨਾਮ ਨੋਮੀਨੇਸ਼ਨ ਚੋਂ ਵਾਪਸ ਲੈ ਕੇ ਕਮਲਾ ਹੈਰਿਸ ਨੂੰ ਅੰਡੋਰਸ ਕੀਤਾ ਆ, ਮਾਹੌਲ ਹਵਾ ਜੀ ਜਿਹੜੀ ਉਹ ਥੋੜੀ ਜਿਹੀ ਬਦਲੀ ਤਾਂ ਜ਼ਰੂਰ ਨਜ਼ਰ ਆ ਰਹੀ ਆ। ਕਮਲਾ ਹੈਰਿਸ ਦੇ ਨਾਲ ਬਹੁਤ ਸਾਰੇ ਮਿਲੀਅਨਸ ਆਫ ਡਾਲਰ ਜਿਹੜੇ ਆ ਉਹ ਨਾਲ ਆ ਰਹੇ ਆ, ਤੇ ਇਲੈਕਸ਼ਨਸ ਦੇ ਵਿੱਚ ਡਾਲਰਸ ਦਾ ਜ਼ੋਰ ਕਿਤੇ ਨਾ ਕਿਤੇ ਨਜ਼ਰ ਆਉਂਦਾ ਹੈਗਾ ਆ। ਸੇਮ ਉਸੇ ਤਰੀਕੇ ਦੇ ਨਾਲ ਜਿੱਦਾਂ ਰਿਪਬਲਿਕਨਸ ਨੇ ਤੰਜ ਕੱਸਿਆ ਡੈਮੋਕ੍ਰੇਟਸ ਦੇ ਉੱਤੇ ਆਪਣੀ ਕਨਵੈਨਸ਼ਨ ਦੇ ਵਿੱਚ, ਉਸੇ ਹੀ ਤਰਜ਼ ਦੇ ਉੱਤੇ ਡੈਮੋਕ੍ਰੇਟਸ ਨੇ ਰਿਪਬਲਿਕਨਸ ਦੇ ਉੱਤੇ, ਖਾਸ ਕਰਕੇ ਟਰੰਪ ਦੇ ਉੱਤੇ ਤੇ ਮੈਗਾ ਰਿਪਬਲਿਕਨਸ ਆ ਉਹਨਾਂ ਦੇ ਉੱਤੇ ਜਿਹੜਾ ਉਹ ਤੰਜ ਕੱਸਿਆ। ਉਹਨਾਂ ਨੇ ਕਿਹਾ ਵੀ ਮੈਗਾ ਰਿਪਬਲਿਕਨਸ ਨੇ ਹੁਣ ਜਿਹੜੀ ਆ ਔਰਤਾਂ ਦੀ ਜਿਹੜੀ ਪਾਵਰ ਆ 2022 ਦੇ ਵਿੱਚ ਜਿਹੜਾ ਉਹ ਦੇਖਿਆ ਸੀ, ਤੇ ਕਹਿੰਦੇ 2024 ਦੇ ਵਿੱਚ ਡੋਨਲਡ ਟਰੰਪ ਨੂੰ ਵੀ ਇੱਕ ਔਰਤ ਆ ਉਹ ਹਰਾਊਗੀ। ਸੋ ਹੁਣ ਦੇਖਦੇ ਆ ਅੱਗੇ ਇਸ ਦੇ ਵਿੱਚ ਕੀ ਬਣਦਾ ਆ। ਕਮਲਾ ਹੈਰਿਸ ਤੇ ਜਿਹੜੇ ਟਿਮ ਵਾਲਜ਼ ਆ ਉਹ ਇਸ ਟਾਈਮ ਡੈਮੋਕ੍ਰੇਟ ਪਾਰਟੀ ਦੀ ਟਿਕਟ ਤੋਂ ਹੈਗੇ ਆ। ਆਉਂਦੇ 1-2 ਦਿਨ ਜਿਹੜੀ ਹੋਰ ਇਹਨਾਂ ਦੀ ਸ਼ਿਕਾਗੋ 'ਚ ਕਨਵੈਨਸ਼ਨ ਜਿਹੜੀ ਉਹ ਚੱਲਣੀ ਆ, ਤੇ ਫਿਰ ਇਵੈਂਚੁਅਲੀ ਅਧਿਕਾਰਤ ਤੌਰ ਦੇ ਉੱਤੇ ਉਹਨਾਂ ਦਾ ਨਾਮ ਜਿਹੜਾ ਨੋਮੀਨੇਸ਼ਨਸ ਦੇ ਵਿੱਚ ਆ ਜਾਵੇਗਾ। ਜੀ, ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਤੇ ਉਹਨਾਂ ਦੀ ਵਾਈਫ ਫਸਟ ਲੇਡੀ ਮਿਸ਼ੇਲ ਓਬਾਮਾ, ਉਹ ਅੱਜ ਡੈਮੋਕ੍ਰੈਟਿਕ ਨੈਸ਼ਨਲ ਕਨਵੈਨਸ਼ਨ ਜੋ ਸ਼ਿਕਾਗੋ ਹੋਣ ਜਾ ਰਹੀ ਆ, ਅੱਜ ਸ਼ਾਮ ਨੂੰ ਉਹ ਬੋਲਣਗੇ। ਤੇ ਇਸ ਤੋਂ ਬਿਨਾਂ ਕੱਲ ਜੋ ਬੁਲਾਰੇ ਸੀ ਉਹਨਾਂ ਦੇ ਵਿੱਚ ਪ੍ਰੈਜ਼ੀਡੈਂਟ ਜੋ ਬਾਈਡਨ ਹੋਣੀ ਤੇ 3 ਜਿਹੜੀਆਂ ਲੇਡੀਜ਼ ਸੀਗੀਆਂ, ਜਿਨ੍ਹਾਂ 'ਚ ਐਲੈਗਜ਼ੈਂਡਰੀਆ ਓਕੇਜ਼ੀਓ-ਕੋਰਟੇਜ਼, ਹਿਲਰੀ ਕਲਿੰਟਨ ਤੇ ਰਾਫੇਲ ਵਾਰਨੋਕ, ਇਹ ਸੀਗੇ। ਸੋ ਕਈ ਜਿਹੜੇ ਐਲੈਗਜ਼ੈਂਡਰੀਆ ਔਰ ਓਕੇਜ਼ੀਓ-ਕੋਰਟੇਜ਼ ਦੇ ਮਾਮਲੇ ਦੇ ਵਿੱਚ ਕ੍ਰਿਸਟਨ ਸੋਲਸ ਐਂਡਰਸਨ ਹੈਗੇ ਆ ਨਿਊਯਾਰਕ ਟਾਈਮ ਦੇ, ਉਹਨਾਂ ਨੇ ਇਹ ਕਿਹਾ ਵੀ ਰਿਪਬਲਿਕਨ ਨੇ ਉਸ ਨੂੰ ਅੰਡਰ ਐਸਟੀਮੇਟ ਕੀਤਾ ਵੀ ਉਹ ਬਹੁਤ ਉੱਭਰ ਰਹੀ ਜਿਹੜੀ ਡੈਮੋਕ੍ਰੈਟਿਕ ਪਾਰਟੀ ਦੀ ਇੱਕ ਲੀਡਰ ਹੈਗੀ ਆ। ਬਿਨਿਆਮੀ ਐਪਲਬਾਮ ਮੈਂਬਰ ਐਡੀਟੋਰੀਅਲ ਬੋਰਡ ਦੇ ਆ ਨਿਊਯਾਰਕ ਟਾਈਮ ਦੇ, ਉਹਨਾਂ ਨੇ ਵੀ ਇਹ ਕਿਹਾ ਆ ਵੀ ਜਿਹੜਾ ਪ੍ਰੈਗਨੈਂਸੀ ਰਿਲੇਟਡ ਹੈਲਥ ਕੇਅਰ ਆ ਵੂਮਨ ਨੂੰ ਨਹੀਂ ਦਿੱਤਾ ਗਿਆ, ਉਹ ਇਸ਼ੂ ਨਹੀਂ ਡਿਸਕਸ ਹੋਇਆ ਹੈਗਾ। ਤੇ ਚਾਰਲਸ ਬਲੋ ਕਹਿੰਦੇ ਵੀ ਹਿਲਰੀ ਕਲਿੰਟਨ ਦਾ ਜਿਹੜਾ ਭਾਸ਼ਣ ਸੀਗਾ ਬਹੁਤ ਅਫੈਕਟਿੰਗ, ਇੰਪੈਸ਼ਨੇਟ ਤੇ ਫਾਇਰੀ ਸੀਗਾ। ਸੋ ਕੁਝ ਕੁ ਜਿਹੜੀਆਂ ਵਰਸਟ ਮੂਮੈਂਟਸ ਵੀ ਕਈ ਲੋਕਾਂ ਨੇ ਕਹੀਆਂ ਹੈਗੀਆਂ ਵੀ ਪ੍ਰੈਜ਼ੀਡੈਂਟ ਬਾਈਡਨ ਹੋਣਾ ਨੂੰ ਜਿਹੜਾ ਟਾਈਮ ਆ ਉਹ ਰਾਈਟ ਟਾਈਮ ਤੇ, ਪ੍ਰਾਈਮ ਟਾਈਮ ਤੇ ਨਹੀਂ ਦਿੱਤਾ ਗਿਆ, ਉਹਨਾਂ ਦੇ ਟਾਈਮ ਨੂੰ ਥੋੜਾ ਪੁਸ਼ ਕਰ ਦਿੱਤਾ ਗਿਆ। ਤੇ ਹਿਲਰੀ ਕਲਿੰਟਨ ਹਜੇ ਵੀ ਜਿਹੜਾ ਆ ਉਹ ਅਮਰੀਕਨਸ ਨੂੰ ਇਹ ਪੁਸ਼ ਕਰ ਰਹੀ ਆ ਵੀ ਟਰੰਪ ਦੇ ਅਗੇਂਸਟ ਵੋਟ ਪਾਓ। ਤੇ ਕਹਿੰਦੇ ਵੀ ਬਹੁਤ ਲੰਮਾ ਜਿਹੜਾ ਪ੍ਰੋਗਰਾਮ ਚੱਲਿਆ ਤੇ ਲੌਕ ਹਿਮ ਅਪ, ਇਹ ਇਦਾਂ ਦੇ ਜਿਹੜੇ ਨਾਰੇ ਆ ਉਹ ਉੱਥੇ ਚੱਲਦੇ ਰਹੇ, ਜਿਸ ਤਰ੍ਹਾਂ ਪਹਿਲਾਂ ਪ੍ਰੈਜ਼ੀਡੈਂਟ ਟਰੰਪ ਹੋਣੀ ਹਿਲਰੀ ਕਲਿੰਟਨ ਦੇ ਬਾਰੇ ਬੋਲਦੇ ਹੁੰਦੇ ਸੀਗੇ। ਸੋ ਕੁਝ ਚੰਗੇ ਪੁਆਇੰਟ ਵੀ ਰਹੇ, ਕੁਝ ਮਾੜੇ ਵੀ ਰਹੇ। ਓਵਰਆਲ ਜਿਹੜੇ ਕੱਲ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਵੀ 4 ਬੁਲਾਰੇ ਸੀ, ਸੋ ਅੱਜ ਦੇਖਦੇ ਹਾਂ ਵੀ ਪ੍ਰੈਜ਼ੀਡੈਂਟ ਓਬਾਮਾ ਤੇ ਉਹਨਾਂ ਦੀ ਵਾਈਫ ਕੀ ਬੋਲਦੇ ਹੈਗੇ। ਜੀ, ਕਹਿੰਦੇ ਵੀ ਸਕੈਜੂਲ ਤੇ ਰਹਿਣ ਦੇ ਲਈ ਹੁਣ ਆਰਗੇਨਾਈਜ਼ਰਸ ਐਡਜਸਟਮੈਂਟ ਕਰ ਰਹੇ। ਜਿੱਦਾਂ ਤੁਸੀਂ ਦੱਸਿਆ ਵੀ ਭਾਸ਼ਣ ਜਿਹੜੇ ਆ ਉਹ ਲੰਮੇ ਹੋਣ ਦੇ ਨਾਲ ਬੋਰੀਅਤ ਜਿਹੜੀ ਉਹ ਫੈਲ ਜਾਂਦੀ ਆ, ਤੇ ਪ੍ਰੈਜ਼ੀਡੈਂਟਸ ਹੀ ਕਾਫੀ ਜ਼ਿਆਦਾ ਜਿਹੜੇ ਹਰਜੋਤ ਸਿੰਘ ਜੀ ਬੋਲ ਰਹੇ ਆ, ਅੱਜ ਵੀ ਬੋਲਿਆ, ਕੱਲ ਨੂੰ ਵੀ ਬੋਲਣਾ, ਫਿਰ ਬਿਲ ਕਲਿੰਟਨ ਹੋਣਾ ਨੇ ਵੀ ਜਿਹੜਾ ਆ ਉਹ ਭਾਸ਼ਣ ਜਿਹੜੇ ਉਹ ਦੇਣੇ ਆ। ਸੋ ਸਟਾਰ ਸਟੱਡਡ ਤਾਂ ਇਹਨਾਂ ਦੀ ਜਿਹੜੀ ਕਨਵੈਨਸ਼ਨ ਆ ਜਿਹੜੀ ਜ਼ਰੂਰ ਹੈਗੀ ਆ, ਪਰ ਹੁਣ ਦੇਖਦੇ ਆ ਵੀ ਕੀ ਇਸ ਦੇ ਵਿੱਚ ਹੋਊਗਾ। ਅਮਰੀਕਨਸ ਨੂੰ ਇਕਨੋਮੀ ਦਾ ਪਿੰਚ ਲਗਾਤਾਰ ਜਿਹੜਾ ਉਹ ਸਤਾ ਰਿਹਾ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਉੱਤੇ। ਆਮ ਲੋਕਾਂ ਦਾ ਗੁੱਸਾ ਤਾਂ ਇਹ 100% ਹੈਗਾ ਹੀ ਆ ਵੀ ਸਾਡੀ ਜੇਬ ਦੇ ਵਿੱਚ ਅੱਗ ਕਿਉਂ ਜਿਹੜੀ ਇੰਨੀ ਜ਼ਿਆਦਾ ਲੱਗੀ ਪਈ ਆ, ਵੀ ਬਚਦਾ ਬਚਾਉਂਦਾ ਕੱਖ ਨਹੀਂ ਹੈਗਾ। ਆਲਦੋ ਚਾਹੇ ਇਹਨਾਂ ਨੇ ਆਪਣੇ ਕਾਰਜਕਾਲ ਦੇ ਵਿੱਚ ਬਾਈਪਾਰਟੀਜ਼ਨ ਇਨਫਰਾਸਟ੍ਰਕਚਰ ਬਿੱਲ, ਚਿਪਸ ਬਿੱਲ, ਇਦਾਂ ਦੇ ਜਿਹੜੇ ਮੁੱਦੇ ਜਿਹੜੇ ਉਹ ਜ਼ਰੂਰ ਪੇਸ਼ ਜਿਹੜੇ ਉਹ ਕੀਤੇ ਆ, ਪਰ ਓਵਰਆਲ ਇਕਨੋਮੀ ਨੂੰ ਲੈ ਕੇ ਲੋਕਾਂ ਦੇ ਵਿੱਚ ਨਾਰਾਜ਼ਗੀ ਸੀ। ਇਮੀਗ੍ਰੇਸ਼ਨ ਦਾ ਮੁੱਦਾ ਵੀ ਕਾਫੀ ਜ਼ਿਆਦਾ ਜਿਹੜਾ ਉਹ ਭਖਿਆ ਰਿਹਾ ਆ, ਪਰ ਜਿਹੜੇ ਹਾਲਾਤ ਆ ਉਹ ਥੋੜੇ ਜਿਹੇ ਬਦਲੇ ਆ। ਜਿਹੜੇ ਰਿਪਬਲਿਕਨ ਪਾਰਟੀ ਨੂੰ ਹੁਣ ਜਿੰਨਾ ਜਿਹੜਾ ਜ਼ੋਰ ਪਹਿਲਾਂ ਘੱਟ ਲਾਉਣਾ ਪੈ ਰਿਹਾ ਸੀ ਬਾਈਡਨ ਹੁਣਾਂ ਦੇ ਉਲਟ ਰਨ ਕਰਨ ਦੇ ਲਈ, ਹੁਣ ਉਸ ਤੋਂ ਦੁੱਗਣਾ ਜ਼ੋਰ ਜਿਹੜਾ ਉਹਨਾਂ ਦਾ ਕਮਲਾ ਹੈਰਿਸ ਉਲਟ ਜਿਹੜਾ ਉਹ ਲੱਗ ਰਿਹਾ ਆ। ਜਿੱਤੂਗਾ ਕੌਣ, ਇਹ ਤਾਂ ਚਲੋ ਨਵੰਬਰ ਦੇ ਉਸ ਮੰਗਲਵਾਰ ਨੂੰ ਜਿਹੜਾ ਉਹ ਪਤਾ ਲੱਗੇਗਾ ਵੀ ਕੀ ਜਿਹੜਾ ਇਸ ਦੇ ਵਿੱਚ ਬਣਦਾ ਆ।
ਪਰ ਹੁਣ ਕਹਿ ਲਓ ਵੈਸੇ ਤਾਂ ਸਿੰਘ ਆਮੋ ਸਾਹਮਣੇ ਫਸੇ ਹੀ ਪਏ ਆ। ਸੋ ਦੇਖਦੇ ਹਾਂ ਕੀ ਬਣਦਾ ਹੈ। ਉਧਰ 10 ਸਤੰਬਰ ਨੂੰ ਟਰੰਪ ਅਤੇ ਕਮਲਾ ਹੈਰਿਸ ਦੀ ਆਪਸ ਵਿੱਚ ਡਿਬੇਟ ਹੋਣੀ ਆ। ਜਿਹੜੀ ਵੈਂਸ ਨੇ ਆਲਰੇਡੀ ਨਾ ਕਰ ਦਿੱਤੀ ਸੀਗੀ ਟਿਮ ਵਾਲਜ਼ ਦੇ ਨਾਲ ਕਰਨ ਨੂੰ, ਜਿਹੜੇ ਡਿਬੇਟ ਕਰਨ ਨੂੰ। ਕਹਿੰਦੇ ਵੀ ਕੋਈ ਨਹੀਂ, ਆਪਸ ਦੇ ਵਿੱਚ ਸਾਡੇ ਕੈਂਪੇਨ ਜਿਹੜੇ ਉਹ ਗੱਲਬਾਤ ਕਰਨਗੇ, ਪਰ ਉਹਨਾਂ ਨੇ ਕਿਹਾ ਵੀ ਮੈਨੂੰ ਲੱਗਦਾ ਨਹੀਂ ਵੀ ਇਹ ਜਿਹੜੀ ਡਿਬੇਟ ਆ ਉਹ ਹੋਊਗੀ। ਸੋ ਵੀਪੀਜ਼ ਦੀ ਜਿਹੜੀ ਸ਼ਾਇਦ ਆਪਾਂ ਨੂੰ ਡਿਬੇਟ ਇਸ ਵਾਰ ਦੇਖਣ ਨੂੰ ਨਾ ਹੀ ਜਿਹੜੀ ਉਹ ਮਿਲੇ। 3 ਜਿਹੜੀਆਂ ਓਵਰਆਲ ਡਿਬੇਟਸ ਆਪਸ ਦੇ ਵਿੱਚ ਇਹਨਾਂ ਨੇ ਕਰਨ ਦੀ ਗੱਲ ਆਖੀ ਆ। ਇੱਕ ਦੀ ਜਿਹੜੀ ਤਰੀਕ ਆ ਉਹ ਆਲਰੇਡੀ ਤੈਅ ਜਿਹੜੀ ਉਹ ਹੋ ਚੁੱਕੀ ਆ, ਜਿਸ ਨੂੰ ਸਾਰੇ ਹੀ ਅਮਰੀਕਨਸ ਇੰਤਜ਼ਾਰ ਕਰ ਰਹੇ ਆ ਵੀ ਦੇਖਦੇ ਆ ਵੀ ਪਾਲਿਸੀ ਦੇ ਉੱਤੇ ਗੱਲ ਹੁੰਦੀ ਆ ਜਾਂ ਫਿਰ ਇੱਕ ਦੂਜੇ ਦੇ ਉੱਤੇ ਜਿਹੜੇ ਨਿੱਜੀ ਹਮਲਿਆਂ ਦਾ ਹੀ ਵਾਰ ਜਿਹੜਾ ਆ ਉਹ ਚੱਲਦਾ ਰਹੇਗਾ। ਅਗਲੀ ਖਬਰ ਵੱਲ ਚੱਲੀਏ ਤੇ ਇਜ਼ਰਾਈਲ ਤੋਂ ਆ ਰਹੀ ਆ। ਇਜ਼ਰਾਈਲ ਦੀ ਮਿਲਟਰੀ ਨੇ 6 ਜਿਹੜੇ ਕੈਦੀ ਆ ਹੋਸਟੇਜ ਬਣਾਏ ਗਏ ਸੀ ਹਮਾਸ ਵੱਲੋਂ, ਉਹਨਾਂ ਦੀਆਂ ਜਿਹੜੀਆਂ ਬੋਡੀਜ਼ ਆ ਉਹ ਪ੍ਰਾਪਤ ਕੀਤੀਆਂ ਹੈਗੀਆਂ। ਜਾਗਿਵ ਬਸ਼ਟੈਬ, ਅਲੈਗਜ਼ੈਂਡਰ ਡੈਂਸਿਗ, ਐਬਰਾਹਿਮ ਮੁੰਡਰ, ਯੋਰਾਮ ਮੈਰਜ਼ਗਰ, ਨਾਡਵ ਪੋਪਲਵੈਲ ਤੇ ਚੈਮ ਪੈਰੀ। ਕਹਿੰਦੇ ਵੀ ਗਾਜ਼ਾ ਦੇ ਵਿੱਚ ਇੱਕ ਏਰੀਏ ਦੇ ਵਿੱਚ ਜਦੋਂ ਇਜ਼ਰਾਈਲ ਦੀਆਂ ਫੋਰਸਿਸ, ਇਜ਼ਰਾਈਲ ਡਿਫੈਂਸ ਫੋਰਸਿਸ ਗਈਆਂ ਤੇ ਉਹਨਾਂ ਨੇ ਇੱਕ ਟਨਲ ਦੇ ਵਿੱਚ ਜਦੋਂ ਐਂਟਰ ਹੋਏ, ਉਹ ਤੋਂ ਬਾਅਦ ਉਹਨਾਂ ਨੂੰ ਇਹ 6 ਬੋਡੀਆਂ ਖਾਨ ਯੂਨਿਸ ਵਾਲਾ ਜੋ ਏਰੀਆ ਹੈ ਸਦਰਨ ਗਾਜ਼ਾ ਦੇ ਵਿੱਚ, ਉੱਥੋਂ ਮਿਲੀਆਂ ਹੈਗੀਆਂ। ਉਹ ਕਹਿੰਦੇ ਵੀ ਅਸੀਂ ਆਲਰੇਡੀ ਟਰਾਈ ਕਰ ਰਹੇ ਹੈਗੇ ਆ ਵੀ ਜਿੰਨੇ ਵੱਧ ਤੋਂ ਵੱਧ ਜਿਹੜੇ ਸਾਡੇ ਬੰਦੀ ਬਣਾਏ ਆ ਲੋਕ ਹੋਸਟੇਜ ਹੈਗੇ, ਉਹਨਾਂ ਨੂੰ ਛਡਾਇਆ ਜਾ ਸਕੇ ਜਾਂ ਉਹਨਾਂ ਦੀਆਂ ਜਿਹੜੀਆਂ ਬੋਡੀਜ਼ ਆ ਉਹ ਪ੍ਰਾਪਤ ਕੀਤੀਆਂ ਜਾ ਸਕਣ। ਇਹ ਬੋਡੀਜ਼ 10 ਮੀਟਰ ਜਿਹੜੀ ਅੰਡਰ ਦਾ ਗਰਾਊਂਡ ਜਿਹੜੀਆਂ ਟਨਲ ਬਣਾਈਆਂ ਹੋਈਆਂ ਸੀ ਉਹਨਾਂ ਦੇ ਵਿੱਚੋਂ ਲੱਭੀਆਂ ਹੈਗੀਆਂ। ਜੀ ਬਿਲਕੁਲ। ਉਧਰ ਜਿਹੜਾ ਹਰਜੋਤ ਸਿੰਘ ਜੀ, ਕੱਲ ਬਲਿੰਕਨ ਹੋਣਾ ਨੇ ਕਿਹਾ ਸੀਗਾ ਵੀ ਨਿਤਨਯਾਹੂ ਜਿਹੜੇ ਨਵੇਂ ਪ੍ਰਪੋਜ਼ਲ ਆ ਉਸ ਦੇ ਲਈ ਉਹ ਮੰਨ ਰਿਹਾ ਆ, ਤੇ ਉਹ ਹਮਾਸ ਨੂੰ ਵੀ ਅਪੀਲ ਕਰਦੇ ਆ ਵੀ ਉਹ ਵੀ ਆਪਸ ਦੇ ਵਿੱਚ ਜਿਹੜਾ ਆ ਉਹ ਸਮਝੌਤਾ ਹੁਣ ਕਰ ਲੈਣ। ਬਲਿੰਕਨ ਹੋਣਾ ਨੇ ਕੱਲ ਚੇਤਾਵਨੀ ਦਿੱਤੀ ਸੀ ਵੀ ਇਹ ਅਖੀਰਲਾ ਤੇ ਲਾਸਟ ਜਿਹੜਾ ਇਹ ਮੌਕਾ ਆ ਆਪਸ ਦੇ ਵਿੱਚ ਕੋਈ ਸੀਜ਼ ਫਾਇਰ ਵੱਲ ਨੂੰ ਜਾਂ ਪੀਸ ਟਾਕਸ ਨੂੰ ਜਿਹੜਾ ਉਹ ਅੱਗੇ ਵਧਾਇਆ ਜਾਵੇ। ਸੋ ਨਿਤਨਯਾਹੂ ਦੇ ਨਾਲ ਕੱਲ ਲੰਬੀ ਚੌੜੀ ਗੱਲਬਾਤ ਬਲਿੰਕਨ ਹੋਣਾ ਦੀ ਹੋਣ ਤੋਂ ਬਾਅਦ ਚ ਉਸ ਨੇ ਇਸ ਸਿਫਾਰਿਸ਼ ਨੂੰ ਜਿਹੜਾ ਉਹ ਮੰਨਿਆ ਦੱਸਿਆ ਜਾਂਦਾ ਹੈਗਾ ਆ। ਉਧਰ ਹਮਾਸ ਵਾਲੇ ਹੁਣ ਅੱਗੇ ਕੀ ਕਰਦੇ ਆ ਉਹ ਦੇਖਣ ਵਾਲੀ ਗੱਲ ਰਹੇਗੀ। ਜਿਹੜੇ ਅਗਵਾ ਕੀਤੇ ਲੋਕਾਂ ਦੀਆਂ ਲਾਸ਼ਾਂ ਮਿਲਣ ਦੇ ਨਾਲ ਇਸ ਸਾਰੇ ਮਾਮਲੇ ਦੇ ਵਿੱਚ ਜਿਹੜਾ ਉਹ ਫਰਕ ਆ ਉਹ ਜ਼ਰੂਰ ਪੈਂਦਾ ਹੋਊਗਾ ਤੇ ਪੈ ਸਕਦਾ ਆ। ਆਲਰੇਡੀ ਆਪਾਂ ਦੇਖਿਆ ਵੀ ਕਈ ਮਹੀਨੇ ਪਹਿਲਾਂ, ਹੁਣ ਤਾਂ ਤਕਰੀਬਨ 1 ਸਾਲ ਹੋਣ ਨੂੰ ਆ ਗਿਆ ਇਸ ਜਿਹੜੀ ਆ ਉਹ ਹਿੰਸਾ ਨੂੰ ਛਿੜੇ ਹੋਏ ਨੂੰ, ਜਦੋਂ ਪਹਿਲਾਂ ਹਮਾਸ ਵਾਲਿਆਂ ਨੇ ਹਮਲਾ ਕਰ ਦਿੱਤਾ ਸੀ ਇਜ਼ਰਾਈਲ ਦੇ ਉੱਤੇ 7 ਅਕਤੂਬਰ ਨੂੰ, ਤੇ ਉਸ ਤੋਂ ਬਾਅਦ ਚ ਇਜ਼ਰਾਈਲ ਨੇ ਜਵਾਬੀ ਕਾਰਵਾਈ ਕੀਤੀ ਸੀ। ਉਧਰ ਨਾਲ ਦੇ ਨਾਲ ਜਿਹੜੇ ਲੜਾਈ ਦੇ ਬੱਦਲ ਆ ਉਹ ਵੀ ਮੰਡਰਾ ਰਹੇ ਆ ਵੀ ਈਰਾਨ ਵਾਲਿਆਂ ਨੇ ਧਮਕੀ ਜਿਹੜੀ ਇਜ਼ਰਾਈਲ ਨੂੰ ਦਿੱਤੀ ਆ ਵੀ ਉਸ ਦੇ ਵਿੱਚ ਅੱਗੇ ਕੀ ਕਰਨਗੇ। ਉੱਦਾਂ ਦੇਖਿਆ ਜਾਵੇ ਤਾਂ ਹਾਲ ਦੀ ਘੜੀ ਈਰਾਨ ਦੇ ਵੱਲੋਂ ਜਿਹੜੀ ਚੁੱਪੀ ਜੀ ਜਿਹੜੀ ਉਹ ਨਜ਼ਰ ਆ ਰਹੀ ਆ ਵੀ ਇਜ਼ਰਾਈਲ ਦੇ ਨਾਲ ਕਿਹੜੇ ਟਾਈਮ ਦੇ ਉੱਤੇ ਇੱਥੇ ਲੜਾਈ ਛਿੜ ਜਾਵੇ, ਇਹਦਾ ਜਿਹੜਾ ਉਹ ਕਿਹਾ ਨਹੀਂ ਜਾ ਸਕਦਾ ਹੈਗਾ। ਸੋ ਪੀਸ ਦਾ, ਸ਼ਾਂਤੀ ਸਮਝੌਤਾ ਕੋਈ ਹੁੰਦਾ ਆ ਇਹ ਦੇਖਣ ਵਾਲੀ ਗੱਲ ਆ। ਪਰ ਗਾਜ਼ਾ ਦੇ ਵਿੱਚ ਨਿੱਤ ਜਿਹੜੇ ਆ ਉਹ ਦਰਜਨਾਂ ਤੋਂ ਲੈ ਕੇ ਸੈਂਕੜੇ ਲੋਕਾਂ ਦੀਆਂ ਮੌਤਾਂ ਅਜੇ ਵੀ ਜਾਰੀ ਆ। ਜੀ ਅਗਲੀ ਜਿਹੜੀ ਹਰਜੋਤ ਸਿੰਘ ਜੀ ਬੜੀ ਇੰਪੋਰਟੈਂਟ ਜਿਹੜੀ ਖਬਰ ਇਸ ਟਾਈਮ ਆ ਰਹੀ ਆ, ਇਹ ਇਮੀਗ੍ਰੇਸ਼ਨ ਦੇ ਮਾਮਲੇ ਦੇ ਨਾਲ ਜੁੜੀ ਹੋਈ ਆ। ਜਿੱਦਾਂ ਆਪਾਂ ਪਹਿਲਾਂ ਵੀ ਜ਼ਿਕਰ ਕੀਤਾ ਵੀ ਡੀਐਨਸੀ ਦੇ ਵਿੱਚ ਜਾਂ ਇਸ ਵਾਰ ਇਲੈਕਸ਼ਨ ਦੇ ਵਿੱਚ ਇਮੀਗ੍ਰੇਸ਼ਨ ਦਾ ਖਾਸਾ ਜਿਹੜਾ ਮੇਨ ਮੁੱਦਾ ਰਹਿਣ ਵਾਲਾ ਆ। ਉਧਰ ਪੈਨਮਾ ਨੇ ਯੂਐਸ ਦੇ ਖਰਚੇ ਦੇ ਉੱਤੇ ਜਿਹੜੀਆਂ ਯੂਐਸ ਫੰਡਡ ਫਲਾਈਟਸ ਆ ਉਹਨਾਂ ਦੇ ਨਾਲ ਜਿਹੜੇ ਮਾਈਗ੍ਰੈਂਟਸ ਪੈਨਮਾ ਥਾਣੀ ਲੰਘ ਕੇ ਅਮਰੀਕਾ ਚ ਆਉਣ ਦੀ ਦਾਖਲ ਹੋਣ ਦੀ ਕਵਾਇਦ ਦੇ ਵਿੱਚ ਆ, ਉਹਨਾਂ ਨੂੰ ਉੱਥੋਂ ਹੀ ਫੜ ਕੇ ਵਾਪਸ ਡਿਪੋਰਟ ਕਰਨਾ ਸ਼ੁਰੂ ਕਰ ਦਿੱਤਾ ਹੈ, ਉਹਨਾਂ ਨੂੰ ਰਿਟਰਨ ਕਰਨਾ ਸ਼ੁਰੂ ਕਰ ਦਿੱਤਾ ਆ। ਪੈਨਮਾ ਨੇ ਅੱਜ ਜਿਹੜੀਆਂ ਇਹ ਫਲਾਈਟਸ ਆ ਉਹ ਚਾਲੂ ਕਰ ਦਿੱਤੀਆਂ। ਹੋਜ਼ੇ ਰਾਇਲ ਮੋਲਿਨੋ ਕਹਿੰਦੇ ਵੀ ਪੈਨਮਾ ਦੇ ਨਵੇਂ ਪ੍ਰੈਜ਼ੀਡੈਂਟ ਬਣੇ ਆ ਤੇ ਉਹਨਾਂ ਦੇ ਸਹੁੰ ਚੁੱਕਣ ਤੋਂ 2 ਮਹੀਨਿਆਂ ਤੇ ਘੱਟ ਵਕਫੇ ਦੇ ਵਿੱਚ ਇਹ ਆਲਰੇਡੀ ਕਾਰਵਾਈ ਜਿਹੜੀ ਉਹ ਸ਼ੁਰੂ ਹੋ ਚੁੱਕੀ ਆ।
ਡੇਰੀਅਨ ਗੈਪ ਦੇ ਬਾਰੇ ਆਪਾਂ ਰੀਸੈਂਟਲੀ ਕੁਛ ਵੀਕ ਪਹਿਲਾਂ ਇਹ ਖਬਰ ਦਿੱਤੀ ਸੀ ਵੀ ਪੈਨਮਾ ਵਾਲਿਆਂ ਨੇ ਉੱਥੇ ਹੁਣ ਸਖਤੀ ਕਰਨੀ ਸ਼ੁਰੂ ਕੀਤੀ ਆ। ਤੇ ਅੱਜ ਕਹਿੰਦੇ ਵੀ 29 ਜਿਹੜੇ ਕੋਲੰਬੀਅਨ ਮੂਲ ਦੇ ਲੋਕ ਸੀਗੇ ਜਿਨ੍ਹਾਂ ਦੇ ਕ੍ਰਿਮੀਨਲ ਰੈਕਰਡ ਸੀ, ਉਹਨਾਂ ਨੂੰ ਇਸ ਫਲਾਈਟ ਦੇ ਉੱਤੇ ਬਿਠਾ ਕੇ ਵਾਪਸ ਘੱਲਿਆ ਗਿਆ ਹੈਗਾ ਆ। ਨਵਾਂ ਐਗਰੀਮੈਂਟ ਹੁਣੇ-ਹੁਣੇ ਸਾਈਨ ਹੋਇਆ ਸੀ ਯੂਐਸ ਦੇ ਜਿਹੜੇ ਹੋਮਲੈਂਡ ਸਿਕਿਉਰਿਟੀ ਦੇ ਸਕੱਤਰ ਅਲੇਹਾਂਦਰੋ ਮਾਯੋਰਕਸ ਤੇ ਪੈਨਮਾ ਦੇ ਜਿਹੜੇ ਫੋਰਨ ਮਿਨਿਸਟਰ ਆ, ਉਹਨਾਂ ਦੇ ਦਰਮਿਆਨ $6 ਮਿਲੀਅਨ ਦਾ, ਜਿਸ ਦੇ ਵਿੱਚ ਇਕਵਿਪਮੈਂਟ, ਟਰਾਂਸਪੋਰਟੇਸ਼ਨ, ਲੌਜਿਸਟਿਕਸ ਜਿਹੜੀਆਂ ਆ ਉਹ ਦਿੱਤੀਆਂ ਜਾਣਗੀਆਂ, ਤਾਂ ਜੋ ਜਿਹੜੇ ਫੋਰਨ ਨੈਸ਼ਨਲ ਆ ਉਹਨਾਂ ਨੂੰ, ਜਿਨ੍ਹਾਂ ਦਾ ਕੋਈ ਲੀਗਲ ਬੇਸਿਸ ਨਹੀਂ ਹੈਗਾ ਪੈਨਮਾ 'ਚ ਰਹਿਣ ਦਾ, ਉਹਨਾਂ ਨੂੰ ਵਾਪਸ ਜਿਹੜਾ ਆ ਉਹ ਡਿਪੋਰਟ ਕੀਤਾ ਜਿਹੜਾ ਉਹ ਜਾਵੇ। ਸੋ ਪੈਨਮਾ ਨੇ ਹੁਣ ਉਧਰੋਂ ਆ ਰਹੇ ਲੋਕਾਂ ਨੂੰ, ਜਿਹੜੇ ਅਮਰੀਕਾ 'ਚ ਦਾਖਲ ਹੋਣ ਚਾਹੁੰਦੇ ਨੇ, ਉਹਨਾਂ ਨੂੰ ਉੱਥੇ ਹੀ ਡੱਕ ਕੇ, ਉਹਨਾਂ ਨੂੰ ਉੱਥੇ ਹੀ ਫੜ ਕੇ, ਖਾਸ ਕਰਕੇ ਕ੍ਰਿਮੀਨਲ ਰੈਕਡ ਵਾਲੇ, ਉਹਨਾਂ ਨੂੰ ਵਾਪਸ ਘੱਲਣਾ ਜਿਹੜਾ ਉਹ ਸ਼ੁਰੂ ਕਰ ਦਿੱਤਾ ਆ ਅਮਰੀਕੀ ਖਰਚੇ ਦੀਆਂ ਫਲਾਈਟਸ ਦੇ ਉੱਤੇ। 2023 ਦੇ ਵਿੱਚ ਅਨੁਮਾਨਿਤ 5,20,000 ਲੋਕਾਂ ਨੇ ਇਸ ਡੈਰੀਅਨ ਗੈਪ ਦੇ ਜ਼ਰੀਏ ਅਮਰੀਕਾ 'ਚ ਦਾਖਲ ਹੋਣ ਵਾਲੀ ਜਿਹੜੀ ਯਾਤਰਾ ਆ ਜਾਂ ਸਫ਼ਰ ਆ, ਉਹ ਇਸਥੋਂ ਜਿਹੜਾ ਉਹ ਕੱਢਿਆ ਸੀਗਾ। ਉਧਰ ਵੈਨੇਜ਼ੁਏਲਾ ਤੋਂ ਕਹਿੰਦੇ ਵੀ ਬਹੁਤੇ ਲੋਕ ਜਿਹੜੇ ਉਹ ਵੈਨੇਜ਼ੁਏਲਾ ਤੋਂ ਆ ਰਹੇ ਸੀਗੇ। ਸੋ ਪਰ ਆਪਾਂ ਨੂੰ ਇਹ ਵੀ ਪਤਾ ਆ ਵੀ ਉੱਥੇ ਭਾਰਤੀ ਮੂਲ ਦੇ, ਪੰਜਾਬੀ ਮੂਲ ਦੇ ਤੇ ਹੋਰ ਮੁਲਕਾਂ ਦੇ ਲੋਕ ਵੀ ਉਹਨਾਂ ਰਾਹਾਂ ਥਾਣੀ ਆਉਣ ਦੇ ਯਤਨ ਜਿਹੜੇ ਉਹ ਕਰਦੇ ਰਹਿੰਦੇ ਆ। ਤੇ ਹੁਣ ਜੇ ਪੈਨਮਾ ਵਾਲਿਆਂ ਦੇ ਹੱਥੇ ਚੜ੍ਹਦੇ ਆ ਤਾਂ ਉਹਨਾਂ ਨੂੰ ਉੱਥੋਂ ਫਲਾਈਟ ਤੋਂ ਬਿਠਾ ਕੇ ਵਾਪਸ ਜਿਹੜਾ ਉਹ ਘੱਲਿਆ ਜਾ ਸਕਦਾ ਆ। ਇਨਫੈਕਟ ਘੱਲਣਾ ਸ਼ੁਰੂ ਕਰ ਦਿੱਤਾ ਆ। ਪ੍ਰੈਜ਼ੀਡੈਂਟ ਨੇ ਇਹ ਕਿਹਾ ਸੀ ਵੀ ਜਿਹੜੇ ਲੋਕ ਆ ਉਹ ਬਹੁਤੇ ਕੋਲੰਬੀਆ ਵਾਲੇ ਸਾਈਡ ਤੋਂ ਆਉਂਦੇ ਹੈਗੇ ਆ। ਹੁਣ ਇਹ ਨਹੀਂ ਕਲੀਅਰ ਹੋਇਆ ਵੀ ਇਹ ਜਿਹੜੀਆਂ ਫਲਾਈਟਸ ਆ ਉਹ ਕੋਲੰਬੀਆ ਨੂੰ ਵਾਪਸ ਜਾ ਰਹੀਆਂ ਜਾਂ ਉਹਨਾਂ ਮੁਲਕਾਂ ਨੂੰ, ਜਿੱਦਾਂ ਮੰਨ ਲਓ ਵੀ ਚਾਹੇ ਇੰਡੀਆ ਤੋਂ ਕੋਈ ਆ ਰਿਹਾ ਵੀ ਉੱਥੇ ਇੰਡੀਆ ਨੂੰ ਉਹ ਭੇਜ ਰਹੇ ਹੈਗੇ ਆ। ਪਨਾਮੀਅਨ ਗਵਰਨਮੈਂਟ ਦੇ ਨੇ ਇਹ ਕਿਹਾ ਆ ਵੀ ਵੈਨਜ਼ੂਏਲਾ ਸਭ ਤੋਂ ਵੱਡਾ ਮੁਲਕ ਆ ਜਿੱਥੋਂ ਉਸ ਏਰੀਏ ਸਭ ਵੱਡੀ ਗਿਣਤੀ ਜਿੱਥੇ ਲੋਕ ਆਉਂਦੇ ਹੈਗੇ ਮਾਈਗ੍ਰੈਂਟਸ। ਸੋ ਇਹ ਕੰਸਰਨ ਬਹੁਤ ਵੱਡਾ ਸੀਗਾ। ਪਿਛਲੇ ਸਮੇਂ ਦੇ ਵਿੱਚ ਕਾਫੀ ਇੱਕ ਕੰਟਰੋਵਰਸੀ ਵੀ ਚੱਲੀ ਸੀ ਜਦੋਂ ਪਨਾਮਾ ਦੇ ਪ੍ਰੈਜ਼ੀਡੈਂਟ ਮਲੀਨੋ ਨੇ ਇਹ ਕਿਹਾ ਸੀ ਮਿਸਟਰ ਮਡੂਰੋ ਨੂੰ, ਵੈਨਜ਼ੂਏਲਾ ਦਾ ਜਿਹੜਾ ਪ੍ਰੈਜ਼ੀਡੈਂਟ ਆ, ਵੀ ਤੈਨੂੰ ਅਸੀਂ ਸੇਫ ਪੈਸੇਜ ਦੇ ਦਿੰਦੇ ਆ ਤੇ ਤੂੰ ਤੀਜੀ ਕੰਟਰੀ ਦੇ ਵਿੱਚ ਜਾ ਸਕਦਾ ਹੈਗਾ। ਬਾਅਦ ਦੇ ਵਿੱਚ ਉਸਨੇ ਇਹ ਆਫਰ ਨੂੰ ਰਿਜੈਕਟ ਵੀ ਕਰ ਦਿੱਤਾ ਸੀ। ਤੇ ਨਾਲ ਦੀ ਨਾਲ ਇਹ ਪਨਾਮਾ ਦੇ ਲੀਡਰ ਨੂੰ ਇਹ ਕਿਹਾ ਸੀ ਵੀ ਸਾਡੇ ਨਾਲ ਮੈਸ ਅਪ ਨਾ ਕਰੀ ਤੇ ਇਹਦੇ ਰਿਜ਼ਲਟ ਜਿਹੜੇ ਆ ਬਹੁਤ ਮਾੜੇ ਹੋਣਗੇ। ਜੀ ਬਿਲਕੁਲ। ਸੋ ਇਹ ਚੇਂਜਸ ਜਿਹੜੀਆਂ ਉਹ ਆ ਰਹੀਆਂ ਆ। ਤੁਸੀਂ ਇੱਥੋਂ ਇਹ ਅੰਦਾਜ਼ਾ ਲਾਇਆ ਜਾ ਸਕਦਾ ਹਰਜੋਤ ਸਿੰਘ ਜੀ ਵੀ ਇੱਕ ਤਾਂ CLP ਆਲਰੇਡੀ ਇਸ ਪ੍ਰਸ਼ਾਸਨ ਨੇ ਚਾਲੂ ਕੀਤੀ ਆ ਵੀ ਪਹਿਲੋਂ ਜੇ ਤੁਸੀਂ ਮੈਕਸੀਕੋ ਜਾਂ ਕੈਨੇਡਾ ਥਾਣੀ ਇੱਧਰ ਗੈਰ ਕਾਨੂੰਨੀ ਢੰਗ ਨਾਲ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਆ ਜਾਂ ਅਸਾਈਲਮ ਦੀ ਭਾਲ ਦੇ ਵਿੱਚ ਆ, ਤਾਂ ਪਹਿਲੋਂ ਤੁਹਾਨੂੰ ਉਧਰਲੇ ਪਾਸੇ ਅਪਲਾਈ ਕਰਨਾ ਪੈਣਾ, ਰਿਜੈਕਟ ਹੋਇਆ ਹੋਵੇ, ਫਿਰ ਤੁਸੀਂ ਇੱਧਰ ਆਓ। ਇੱਧਰੋਂ ਆਉਣਾ ਵੀ ਤੁਸੀਂ CBP 1 ਐਪ ਦੇ ਜ਼ਰੀਏ ਆ। ਸਿੱਧਾ ਜਿਹੜੇ ਆਉਂਦੇ ਆ ਤਾਂ ਫਿਰ ਤੁਹਾਨੂੰ ਅਸਾਈਲਮ ਜਿਹੜਾ ਉਹ ਅਪਲਾਈ ਨਹੀਂ ਕੀਤਾ ਜਾ ਸਕਦਾ, ਜਾਂ ਜੇ ਕਰਦੇ ਆ ਤਾਂ ਉਹ ਤੁਹਾਨੂੰ ਰਿਜੈਕਟ ਹੋ ਜਾਊਗਾ, ਨਾ ਹੋ ਜਾਊਗਾ। ਹੁਣ ਤੁਸੀਂ ਇਹ ਦੇਖੋ ਵੀ ਉਸ ਤੋਂ ਵੀ ਥੱਲੇ ਵਾਲੇ ਮੁਲਕਾਂ ਦੇ ਵਿੱਚ ਜਾ ਕੇ ਅਮਰੀਕਾ ਇਨਵੈਸਟਮੈਂਟਸ ਕਰ ਰਿਹਾ ਆ, ਫਲਾਈਟਸ ਦੇ ਜਿਹੜੇ ਉਹ ਡਾਲਰ ਦੇ ਰਿਹਾ ਆ, ਤਾਂ ਜੋ ਉੱਥੋਂ ਹੀ ਫੜ ਕੇ ਲੋਕਾਂ ਨੂੰ ਉੱਥੋਂ ਹੀ ਜਿਹੜਾ ਉਹ ਵਾਪਸ ਜਿਹੜੀਆਂ ਉੱਥੋਂ ਦੀਆਂ ਸਰਕਾਰਾਂ ਆ ਉਹ ਘੱਲੀ ਜਾਣ। ਸੋ ਇਹਦੇ ਤੋਂ ਇਹੀ ਪਤਾ ਲੱਗਦਾ ਆ ਵੀ ਇਮੀਗ੍ਰੇਸ਼ਨ ਦੇ ਮੁੱਦੇ ਦੇ ਉੱਤੇ ਇਹ ਜੋ ਹੁਣ ਬਿਲਕੁਲ ਇਲੈਕਸ਼ਨ ਤੋਂ ਪਹਿਲਾਂ ਇੰਨੀ ਜ਼ਿਆਦਾ ਸਖਤੀ ਤੇ ਕਾਰਵਾਈਆਂ ਆਈਆਂ ਆ, ਇਹ ਲੋਕਾਂ ਨੂੰ ਵੀ ਤੇ ਇੱਥੇ ਦੇ ਵੋਟਰਸ ਨੂੰ ਆਪਣੇ ਹੱਕ ਦੇ ਵਿੱਚ ਭੁਗਤਾਉਣ ਲਈ ਵੀ ਆ, ਤੇ ਓਵਰਆਲ ਇਮੀਗ੍ਰੇਸ਼ਨ ਦਾ ਜਿਹੜਾ ਸ਼ਿਕੰਜਾ ਆ ਉਹ ਕੱਸਣ ਦੀ ਜਿਹੜੀ ਇੱਕ ਆਪਣੇ ਸਾਹਮਣੇ ਜਿਹੜੀਆਂ ਉਦਾਹਰਨਾਂ ਆ ਉਹ ਆ ਰਹੀਆਂ ਨੇ। ਇੱਕ ਬ੍ਰੇਕ ਲੈਂਦੇ ਹਾਂ ਹਰਜੋਤ ਸਿੰਘ ਜੀ ਹੁਣ। ਜੀ ਕੁਝ ਐਡ ਕਰਨਾ ਸੀ ਇਸ 'ਚ? ਬ੍ਰੇਕ ਲੈਂਦੇ ਆ। ਬ੍ਰੇਕ ਤੋਂ ਬਾਅਦ ਜਿਹੜੇ ਡਰਾਈਵਰ ਸੋਸ਼ਲ ਮੀਡੀਆ ਯੂਜ਼ ਕਰਦੇ ਆ ਉਹਨਾਂ ਦੇ ਲਈ ਇੱਕ ਬਹੁਤ ਵੱਡੀ ਖਬਰ ਆ। ਐਰੀਜ਼ੋਨਾ ਪਹਿਲੀ ਸਟੇਟ ਆਈ ਆ ਜਿੱਥੇ ਉਹਨਾਂ ਨੇ ਇੱਕ ਡਰਾਈਵਰ ਨੂੰ ਜਿਹੜਾ ਆ ਜੇਲ੍ਹ ਉਸ ਨਾਲ ਦਿੱਤੀ ਹੈ। ਸੰਬੰਧਿਤ ਗੱਲਬਾਤ ਕੀਤੀ ਆ, ਜਾਂ ਆਪਾਂ ਦੱਸਦੇ ਆ ਵੀ ਕੀ ਪੂਰਾ ਮਾਮਲਾ ਜਿਹੜਾ ਉਹ ਬਣਿਆ। ਮਿਲਦੇ ਏਦਾਂ ਹੀ ਇੱਕ ਬ੍ਰੇਕ ਤੋਂ ਬਾਅਦ 'ਚ।
ब्रेक तो बाद एक बार फिर आप सबका स्वागत है। श्रोते प्रोग्राम चल रहा है जी इस टाइम अपडेट अमेरिका। हरजोत सिंह जी आਇਆਂ ਨੂੰ ਇੱਕ ਵਾਰੀ ਫਿਰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀ ਖਬਰ ਵੱਲ ਚਲੀਏ। ਜਿਸ ਤਰ੍ਹਾਂ ਮੈਂ ਬ੍ਰੇਕ ਤੋਂ ਪਹਿਲਾਂ ਦੱਸਿਆ ਸੀ ਵੀ ਕਿਸ ਤਰ੍ਹਾਂ ਇੱਕ ਟਰੱਕ ਦਾ ਡਰਾਈਵਰ ਟਿਕਟੌਕ ਦੇਖ ਰਿਹਾ ਤੇ ਟਿਕਟੌਕ ਦੇਖਦਾ ਦੇਖਦਾ 5 ਪਰਿਵਾਰਾਂ ਨੂੰ ਜਿਹੜਾ ਆ ਉਹ ਮਾਰ ਦਿੰਦਾ, 5 ਪਰਿਵਾਰ ਦੇ ਮੈਂਬਰਾਂ ਨੂੰ। ਇਹ ਉਸ ਨੂੰ ਹੁਣ 22 ਸਾਲਾਂ ਦੀ ਸਜ਼ਾ ਜਿਹੜੀ ਆ ਐਰੀਜ਼ੋਨਾ ਦੇ ਵਿੱਚ ਸੁਣਾਈ ਗਈ ਆ। ਤੇ ਜਦੋਂ ਪੂਰਾ ਕ੍ਰਾਈਮ ਵਾਲਿਆਂ ਨੇ ਇਨਵੈਸਟੀਗੇਟ ਕੀਤਾ, ਕਹਿੰਦੇ ਵੀ 4 ਉਸਨੇ ਟਿਕਟੌਕ ਦੀਆਂ ਵੀਡੀਓਜ਼ ਦੇਖੀਆਂ ਸੀਗੀਆਂ। ਡੈਨੀ ਟਾਈਨਰ ਨਾਮ ਦਾ 38 ਸਾਲਾਂ ਦਾ ਬੰਦਾ, ਉਸਨੇ ਐਡਮਿਟ ਕਰ ਲਿਆ 5 ਕਾਊਂਟ ਆਫ ਮੈਨਸਲੌਟਰ। ਜਨਵਰੀ 2023 ਦੇ ਵਿੱਚ ਕ੍ਰੈਸ਼ ਹੋਇਆ ਸੀ ਸਾਊਥ ਈਸਟ ਆਫ ਫੀਨਿਕਸ ਦੇ ਵਿੱਚ, ਤੇ ਉਸ ਨੂੰ ਸੋਮਵਾਰ ਕੱਲ ਜਾਣੀ ਕਿ ਸਜ਼ਾ ਦਿੱਤੀ ਗਈ ਹੈਗੀ ਆ। ਜਿਹੜਾ ਫੋਰੈਂਸਿਕ ਡਾਟਾ ਸੀ ਉਸਨੇ ਸ਼ੋਅ ਕੀਤਾ ਸੀ ਵੀ ਟਾਈਨਰ ਟਿਕਟੌਕ ਨੂੰ ਫੋਨ ਦੇ ਉੱਤੇ ਯੂਜ਼ ਕਰ ਰਿਹਾ ਸੀ ਤੇ ਨਾਲ ਦੀ ਨਾਲ ਸਪੀਡਿੰਗ ਵੀ ਕਰ ਰਿਹਾ ਸੀ। ਜਿਹੜਾ 55 ਮਾਈਲ ਵਾਲਾ ਜ਼ੋਨ ਸੀਗਾ, 55 ਮੀਲ ਪਰ ਆਵਰ ਦੇ ਹਿਸਾਬ ਨਾਲ ਚਲਾਉਣਾ ਸੀ, ਉੱਥੇ ਉਹ 68 ਮੀਲ ਪਰ ਆਵਰ ਦੇ ਹਿਸਾਬ ਦੇ ਨਾਲ ਇੰਟਰਸਟੇਟ 10 ਦੇ ਉੱਤੇ ਚੈਂਡਲਰ ਐਰੀਜ਼ੋਨਾ ਦੇ ਵਿੱਚ ਚਲਾ ਰਿਹਾ ਸੀਗਾ। ਤੇ ਉਸਨੇ ਜਿਹੜੀਆਂ ਖੜੀਆਂ ਕਾਰਾਂ ਸੀਆਂ ਉਹਨਾਂ ਦੇ ਵਿੱਚ ਜਿਹੜੀ ਆ ਆਪਣਾ ਟਰੱਕ ਮਾਰਿਆ ਸੀ ਤੇ 5 ਜਾਣਿਆਂ ਦੀ ਜਿਹੜੀ ਆ ਮੌਤ ਹੋ ਗਈ ਸੀ। ਮੈਰੀਕੋਪਾ ਕਾਉਂਟੀ ਦੇ ਡਿਸਟ੍ਰਿਕਟ ਅਟਾਰਨੀ ਨੇ ਇਹ ਸਾਰਾ ਕੁਝ ਦੱਸਿਆ ਵੀ ਕਿਸ ਤਰ੍ਹਾਂ ਉਸਨੇ ਪੂਰਾ ਕ੍ਰਾਈਮ ਨੂੰ ਇਨਵੈਸਟੀਗੇਟ ਕੀਤਾ ਤੇ ਪਤਾ ਚੱਲਿਆ ਵੀ ਉਹ ਕੀ ਕੁਝ ਕਰ ਰਿਹਾ ਸੀ।
ਜੂਨ ਮਹੀਨੇ 'ਚ ਉਸ ਨੂੰ ਘਰੋਂ ਅਰੈਸਟ ਕਰ ਲਿਆ ਗਿਆ ਸੀ ਤੇ ਉਹਦੇ ਤੇ 5 ਕਾਊਂਟ ਮੈਨ ਸਲੌਟਰ ਦੇ, 4 ਕਾਊਂਟ ਐਂਡੇਂਜਰਮੈਂਟ ਤੇ 1 ਕਾਊਂਟ ਟੈਂਪਰਿੰਗ ਵਿਦ ਦਾ ਐਵੀਡੈਂਸ ਉਹ ਲਾਏ ਗਏ ਸੀਗੇ। ਤੇ ਡਿਸਟ੍ਰਿਕਟ ਅਟਾਰਨੀ ਨੇ ਇਹ ਕਿਹਾ ਵੀ ਜਿਹੜੀ ਟ੍ਰੈਜਡੀ ਸੀ ਇਹ ਪ੍ਰੀਵੈਂਟ ਹੋ ਸਕਦੀ ਸੀ, ਵੀ ਨਹੀਂ ਵਾਪਰ ਸਕਦੀ ਸੀ ਜੇ ਡਰਾਈਵਰ ਸਹੀ ਤਰੀਕੇ ਨਾਲ ਚਲਾਉਂਦਾ ਹੁੰਦਾ। ਸਹੀ ਗੱਲ। ਤੇ ਉਸਨੇ ਕਲੀਅਰਲੀ ਕਿਹਾ ਵੀ ਡੋਂਟ ਰਿਸਕ ਲਾਈਵਸ, ਪੁੱਟ ਯੂਰ ਫੋਨ ਅਵੇ ਐਂਡ ਗਿਵ ਡਰਾਈਵਿੰਗ ਯੂਰ ਫੁੱਲ ਅਟੈਂਸ਼ਨ। ਸੋ ਇਹ ਇੱਕ ਬਹੁਤ ਵੱਡਾ ਲੈਸਨ ਆ ਉਹਨਾਂ ਡਰਾਈਵਰਸ ਦੇ ਲਈ, ਚਾਹੇ ਉਹ ਕਾਰਾਂ ਦੇ ਆ ਜਾਂ ਟਰੱਕਾਂ ਵਾਲੇ ਆ, ਭਈ ਤੁਸੀਂ ਜਿਸ ਟਾਈਮ ਡਰਾਈਵ ਕਰਦੇ ਹੋ ਫੋਕਸ ਡਰਾਈਵਿੰਗ ਤੇ ਕਰੋ। ਸੋਸ਼ਲ ਮੀਡੀਆ ਜਾਂ ਹੋਰ ਇਦਾਂ ਦੀਆਂ ਚੀਜ਼ਾਂ ਨਾ ਦੇਖੋ। ਹੁਣ ਦੇਖੋ ਵੀ 5 ਬੰਦੇ ਜਿਹੜੇ ਉਸਨੇ ਮਾਰ ਦਿੱਤੇ ਸੀ ਤੇ ਹੁਣ ਆਪ ਖੁਦ ਸਾਰੀ ਉਮਰ ਜੇਲ੍ਹ ਦੇ ਵਿੱਚ ਰਹੂਗਾ। ਬਿਲਕੁਲ ਬੜੀ ਮੰਦਭਾਗੀ ਜਿਹੜੀ ਘਟਨਾ ਇਹ ਹਰਜੋਤ ਸਿੰਘ ਜੀ ਦੇਖੋ ਵਾਪਰੀ ਆ, ਕਿਉਂਕਿ ਜਿਹੜਾ ਅਟੈਂਸ਼ਨ ਸਪੈਨ ਆ ਉਹ ਤੁਹਾਡਾ ਘੱਟ ਜਾਂਦਾ ਹੈ, ਰਿਐਕਸ਼ਨ ਟਾਈਮ ਤੁਹਾਡਾ ਵੱਧ ਜਾਂਦਾ ਆ ਜਦੋਂ ਤੁਸੀਂ ਫੋਨ ਦੇ ਵਿੱਚ ਵੜ ਜਾਂਦੇ ਆ। ਕਾਲ ਕਰਨੀ ਇੱਕ ਡਿਫਰੈਂਟ ਗੱਲ ਹੁੰਦੀ ਆ, ਜੇ ਤੁਹਾਡਾ ਹੈੱਡਫੋਨ ਲੱਗਾ ਆ, ਹੈਂਡਸ ਫਰੀ ਲੱਗਾ ਆ ਤਾਂ ਉਹ ਅਲਾਉਡ ਵੀ ਆ, ਉਹ ਕਰਨ ਵੀ ਜਿਹੜਾ ਉਹ ਦਿੰਦੇ ਆ। ਪਰ ਇਹ ਹੁਣ ਆਪਣੀ ਤਰ੍ਹਾਂ ਦਾ ਇਹ ਮਾਮਲਿਆਂ ਦੇ ਵਿੱਚ 22.5 ਸਾਲ ਦੀ ਜਿਹੜੀ ਇਸ ਨੂੰ ਹੁਣ ਸਜ਼ਾ ਹੋਈ ਆ। 38 ਸਾਲਾਂ ਦਾ ਡੈਨੀ ਸੀਗਾ ਤੇ ਉਹਦੇ ਕੁਛ ਸੈਕਿੰਡਸ ਦੀ ਜਿਹੜੀ ਟਿਕਟੌਕ ਦੀ ਜਿਹੜੀ ਵੀਡੀਓ ਆ ਉਹਦੇ ਨੇ ਪਹਿਲਾਂ ਤਾਂ ਜਾਨਾਂ ਲਈਆਂ, 5 ਜਾਣਿਆਂ ਨੂੰ ਜਿਹੜਾ ਉਹ ਮਾਰਿਆ ਤੇ ਆਪਣੀ ਵੀ ਜਾਨ ਜਿਹੜੀ ਆ, ਆਪਣੀ ਵੀ ਜ਼ਿੰਦਗੀ ਇਸ ਨੇ ਜਿਹੜੀ ਉਹ ਹੁਣ ਖਰਾਬ ਕਰ ਲਈ ਆ। ਮੈਰੀਕੋਪਾ ਕਾਊਂਟੀ ਦੇ ਜੋ ਐਰੀਜ਼ੋਨਾ 'ਚ ਪੈਂਦੀ ਆ, ਉੱਥੇ ਕਹਿੰਦੇ ਵੀ ਇਸ ਦੇ ਜਿਹੜੇ ਰੈਕਲੈਸ ਐਕਸ਼ਨ ਸੀਗੇ ਉਸ ਨੇ ਜਾਨਾਂ ਜਿਹੜੀਆਂ ਤੇ ਪਰਿਵਾਰ ਜਿਹੜੇ ਉਹ ਤਬਾਹ ਕਰ ਦਿੱਤੇ, ਜਿਨ੍ਹਾਂ ਨੂੰ ਇਸ ਸਪੀਡ 'ਚੋਂ ਲੰਘਣਾ ਜਿਹੜਾ ਉਹ ਪੈ ਰਿਹਾ। ਡਿਪਾਰਟਮੈਂਟ ਨੇ ਵੀ ਕਿਹਾ ਵੀ ਇਹ ਟੋਟਲੀ ਜਿੱਦਾਂ ਇਹ ਪ੍ਰੀਵੈਂਟੇਬਲ ਆ, ਜਿੱਦਾਂ ਤੁਸੀਂ ਦੱਸ ਰਹੇ ਆ ਵੀ ਇਸ ਤੋਂ ਬਚਿਆ ਜਿਹੜਾ ਉਹ ਜਾ ਸਕਦਾ। ਸੋ ਸਾਰਿਆਂ ਨੂੰ ਬਹੁਤ ਹੀ ਬੇਨਤੀ ਆ, ਅਪੀਲ ਆ, ਕੋਈ ਵੀ ਚਲਾ ਰਹੇ ਆ ਤੁਸੀਂ, ਈਵਨ ਤੁਸੀਂ ਵਾਕ ਵੀ ਕਰ ਰਹੇ ਆ, ਈਵਨ ਤੁਸੀਂ ਸਾਈਕਲ ਵੀ ਚਲਾ ਰਹੇ ਆ, ਆਪਾਂ ਕਈ ਵਾਰੀ ਇਹ ਵੀ ਦੇਖਿਆ ਵੀ ਜਿਹੜੇ ਪੈਡੈਸਟਰੀਅਨਸ ਵੀ ਹੁੰਦੇ ਆ ਉਹ ਵੀ ਆਲੇ ਦੁਆਲੇ ਦਾ ਧਿਆਨ ਨਹੀਂ ਰੱਖਦੇ, ਉਹ ਕੰਨਾਂ 'ਚ ਦੋਨਾਂ ਪਾਸੇ ਕੰਨਾਂ ਦੇ ਵਿੱਚ ਤੁਸੀਂ ਗਾਣੇ ਸੁਣਦੇ ਜਿਹੜੇ ਉਹ ਜਾ ਰਹੇ ਆ। ਨੋ ਡਾਊਟ ਪੈਡੈਸਟਰੀਅਨ ਦਾ ਰਾਈਟ ਆਫ ਵੇ ਹੁੰਦਾ ਹੈ ਹਰ ਵਾਰੀ, ਪਰ ਇਹ ਨਹੀਂ ਆ ਵੀ ਚੱਲਦੀ ਗੱਡੀ ਦੇ ਮੋਹਰੇ ਜਿਹੜਾ ਉਹ ਆ ਜਾਣਾ, ਆਪਾਂ ਧਿਆਨ ਹੀ ਨਹੀਂ ਦੇਣਾ, ਟ੍ਰੈਫਿਕ ਸੈਂਸ ਨਹੀਂ ਲੈਣੀ ਜਾਂ ਵਾਕਿੰਗ ਸੈਂਸ ਜਿਹੜੀ ਉਹ ਨਹੀਂ ਰੱਖਣੀ। ਤੁਸੀਂ ਕਿਸੇ ਵੀ ਤਰੀਕੇ ਦੇ ਨਾਲ ਰੋਡ ਦੇ ਉੱਤੇ ਆ, ਤੁਰ ਰਹੇ ਆ, ਸਾਈਕਲ ਤੇ ਆ, ਗੱਡੀ ਤੇ ਆ, ਟਰੱਕ ਤੇ ਆ, ਧਿਆਨ ਜਿਹੜਾ ਤੁਹਾਡਾ ਫੋਕਸ ਆ ਉਸ ਦੇ ਵਿੱਚ ਰਹਿਣਾ ਚਾਹੀਦਾ ਆ। ਗੱਲ ਇਹ ਆ ਵੀ ਰੀਲਾਂ ਦੀ ਇਸ ਜ਼ਮਾਨੇ ਦੇ ਵਿੱਚ ਆਪਾਂ ਸਾਰਾ ਕੁਝ ਹੀ ਛੋਟਾ ਜਿਹੜਾ ਉਹ ਕਰ ਲਿਆ, ਜ਼ਿੰਦਗੀ ਦੇ ਮਾਇਨੇ ਵੀ ਛੋਟੇ ਕਰ ਲਏ, ਜ਼ਿੰਦਗੀ ਦੀ ਕੀਮਤ ਵੀ ਜਿਹੜੀ ਉਹ ਆਪਾਂ ਛੋਟੀ ਕਰੀ ਜਾ ਰਹੇ ਹਾਂ। ਸੋ ਪਲੀਜ਼ ਇਹਨਾਂ ਚੀਜ਼ਾਂ ਤੋਂ ਜਿਹੜਾ ਉਹ ਆਪਣਾ ਬਚਾਅ ਕਰੀਏ, ਅਲਰਟ ਰਹਿ ਕੇ, ਸਤਰਕ ਰਹਿ ਕੇ ਆਲੇ ਦੁਆਲੇ ਨੂੰ ਭਾਂਪਦੇ ਹੋਏ ਜਿਹੜਾ ਆ ਉਹ ਚੱਲਿਆ ਕਰੀਏ। ਜੀ ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਆਪਾਂ ਡੀਐਨਸੀ ਦੀ ਖਬਰ ਸ਼ੁਰੂਆਤ ਦੇ ਵਿੱਚ ਕੀਤੀ ਸੀ, ਉਸ ਦੇ ਨਾਲ ਸੰਬੰਧਿਤ ਇੱਕ ਹੋਰ ਖਬਰ ਜਿਹੜੀ ਆ ਰਹੀ ਆ, ਕਹਿੰਦੇ ਵੀ ਸੈਂਕੜੇ ਹਜ਼ਾਰੇ ਜਿਹੜੇ ਪ੍ਰੋਟੈਸਟਰਸ ਆ ਉਹਨਾਂ ਨੇ ਵੀ ਡੀਐਨਸੀ ਦੇ ਬਾਹਰ ਜਿਹੜੇ ਉਹ ਨਾਅਰੇਬਾਜ਼ੀ ਵੀ ਕੀਤੀ, ਇੱਥੋਂ ਤੱਕ ਕਿ ਜਿਹੜੇ ਸਿਕਿਉਰਿਟੀ ਫੈਂਸ ਆ ਉਸ ਨੂੰ ਵੀ ਕਹਿੰਦੇ ਟੀਅਰ ਡਾਊਨ ਕਰ ਦਿੱਤਾ। ਹਜ਼ਾਰਾਂ ਹੀ ਲੋਕਾਂ ਨੇ ਬਾਹਰ ਮਾਰਚ ਪ੍ਰੋਟੈਸਟ ਜਿਹੜੇ ਆ ਉਹ ਕੱਢੇ ਆ, ਜੋ ਕਿ ਸ਼ਿਕਾਗੋ ਦੇ ਵਿੱਚ ਹੋ ਰਿਹਾ। ਖਾਸ ਕਰਕੇ ਗਾਜ਼ਾ ਦੇ ਵਿੱਚ ਜੋ ਲੜਾਈ ਲੱਗੀ ਪਈ ਆ ਉਸ ਵਾਰ ਦੀ ਆਪੋਜੀਸ਼ਨ ਨੂੰ ਲੈ ਕੇ ਹਜ਼ਾਰਾਂ ਹੀ ਲੋਕ ਡੀਐਨਸੀ ਦੇ ਬਾਹਰ ਜਿਹੜੇ ਉਹ ਆਏ। ਕਹਿੰਦੇ ਵੀ ਪਰਿਵਾਰ ਇੱਥੋਂ ਤੱਕ ਕਿ ਛੋਟੇ ਬੱਚਿਆਂ ਨੂੰ ਨਾਲ ਲੈ ਕੇ ਆਏ, ਸਟਰੋਲਰਸ ਦੇ ਵਿੱਚ ਸਟੂਡੈਂਟ ਵੀ ਸੀਗੇ, ਇਲੈਕਟਿਡ ਲੀਡਰਸ, ਸਾਰੇ ਜਾਣੇ ਉਹ ਸਾਈਨ ਹੱਥ ਦੇ ਵਿੱਚ ਫੜੀ ਬੈਠੇ ਸੀਗੇ ਯੂਨਾਈਟਿਡ ਸੈਂਟਰ ਦੇ ਬਾਹਰ, ਵੀ ਗਾਜ਼ਾ ਦੇ ਵਿੱਚ ਜੋ ਇਜ਼ਰਾਈਲ ਹਮਾਸ ਦੀ ਲੜਾਈ ਲੱਗੀ ਆ ਉਸ ਦੇ ਵਿੱਚ ਸੀਜ਼ ਫਾਇਰ ਹੋਵੇ। ਅਨਕਮਿਟਡ ਡੈਲੀਗੇਟਸ ਨੇ ਆਲਰੇਡੀ ਕਮਲਾ ਹੈਰਿਸ ਨੂੰ ਕਈ ਜਿਹੜੇ ਸਵਾਲ ਆ ਉਹ ਪੁੱਛ ਰਹੇ ਆ ਵੀ ਭਾਈ ਇਸ ਦੇ ਵਿੱਚ ਤੁਸੀਂ ਕੀ ਕਰੋਗੇ ਬੀਬਾ ਜੀ, ਵੀ ਇਹ ਤੁਸੀਂ ਹੁਣ ਗਾਜ਼ਾ ਦੇ ਲੋਕਾਂ ਦੇ ਹੱਕ ਦੇ ਵਿੱਚ ਆ, ਇਜ਼ਰਾਈਲ ਦੇ ਹੱਕ 'ਚ ਆ, ਕਿਸ ਤਰੀਕੇ ਦੇ ਨਾਲ ਜਿਹੜਾ ਉਹ ਤੁਸੀਂ ਚੱਲ ਰਹੇ ਆ। ਸੋ ਸ਼ਿਕਾਗੋ ਦੇ ਜਿਹੜੇ ਪੁਲਿਸ ਸੁਪਰੀਡੈਂਟੈਂਟ ਨੇ ਲੈਰੀ ਸਨੈਲਿੰਗ, ਉਹਨਾਂ ਨੇ ਕਿਹਾ ਵੀ ਕਈ ਜਿਹੜੇ ਪ੍ਰੋਟੈਸਟਰਸ ਨੇ ਜਿਹੜੀ ਫੈਂਸ ਬਣਾਈ ਸੀ ਉਸ ਦੇ ਉੱਤੇ ਪਾਣੀ ਦੀਆਂ ਬੋਤਲਾਂ ਵੀ ਸੁੱਟੀਆਂ ਤੇ ਕੁਝ ਹੋਰ ਆਈਟਮਸ ਵੀ ਪੁਲਿਸ ਵਾਲਿਆਂ ਦੇ ਉੱਤੇ ਜਿਹੜੀ ਉਹ ਸੁੱਟੀ। ਕਹਿੰਦੇ ਵੀ ਪੁਲਿਸ ਨੇ ਇਸ ਪੂਰੇ ਮਾਮਲੇ ਨੂੰ ਡੀ-ਐਸਕੇਲੇਟ ਕੀਤਾ, ਠੰਡਿਆਂ ਜਿਹੜਾ ਉਹ ਕਰ ਦਿੱਤਾ, ਆਪਣੇ ਬਟੋਨ ਜਾਂ ਕੈਮੀਕਲਸ ਦੀ ਵਰਤੋਂ ਕੀਤੇ ਬਗੈਰ। ਕਹਿੰਦੇ ਵੀ ਕੁਝ ਲੋਕ ਇਸ ਭੀੜ ਦੇ ਵਿੱਚ ਘੁਸਪੈਠ ਕਰਕੇ ਜਾਣਬੁੱਝ ਕੇ ਵਾਇਲੈਂਸ ਜਿਹੜੀ ਆ, ਹਿੰਸਾ ਜਿਹੜੀ ਉਹ ਕਰ ਰਹੇ ਸੀ, ਵੈਂਡਲਿਜ਼ਮ ਵੱਲ ਨੂੰ ਜਿਹੜਾ ਉਹ ਵਧਾ ਰਹੇ ਸੀ।
ਅਸੀਂ ਉਸ ਨੂੰ ਜਿਹੜਾ ਉਹ ਰੋਕਣਾ ਚਾਹੁੰਦੇ ਹਾਂ। ਮੈਂਬਰਸ ਦੇ ਦੁਆਰਾ, ਪ੍ਰੋਟੈਸਟਰਸ ਦੇ ਦੁਆਰਾ ਉੱਥੇ ਬਾਹਰ ਐਂਡ ਦੀ ਆਕੂਪੇਸ਼ਨ ਨਾਓ, ਦਾ ਹੋਲ ਵਰਲਡ ਇਜ਼ ਵਾਚਿੰਗ, ਇੱਦਾਂ ਦੇ ਜਿਹੜੇ ਨਾਅਰਿਆਂ ਦੇ ਨਾਲ ਜਿਹੜੀ ਆ ਉਹ ਗੂੰਜਦੀ ਰਹੀ। 1968 ਦੇ ਵਿੱਚ ਜਿਹੜੀ ਕਨਵੈਨਸ਼ਨ ਹੋਈ ਸੀ, ਜਿਹੜਾ ਹਰਜੋਤ ਸਿੰਘ ਜੀ, ਉਦੋਂ ਐਂਟੀ ਵੀਅਤਨਾਮ ਵਾਰ ਦੇ ਜਿਹੜੇ ਨਾਅਰੇ ਆ ਇਸ ਤਰੀਕੇ ਦੇ ਨਾਲ ਹੀ ਉਦੋਂ ਲੱਗ ਰਹੇ ਸੀਗੇ। ਸੋ ਮਾਰਚ ਉਸ ਦਿਨ ਹੋਈ ਆ, ਖਾਸ ਕਰਕੇ ਜਦੋਂ ਸਿਟਿੰਗ ਪ੍ਰੈਜ਼ੀਡੈਂਟ ਜਿਹੜੇ ਬਾਈਡਨ ਨੇ, ਉਹਨਾਂ ਨੇ ਉੱਥੇ ਭਾਸ਼ਣ ਦਿੱਤਾ ਸੀ। ਅਗਲੀ ਖਬਰ ਜਿਹੜੀ ਆ ਉਹ ਆਪਾਂ ਆਪਣੀ ਗੋਲਡਨ ਸਟੇਟ ਕੈਲੀਫੋਰਨੀਆ ਦੀ ਕਰਦੇ ਹੈਗੇ ਆ। ਕੈਲ ਮੈਟਰਸ ਇੱਕ ਮੈਗਜ਼ੀਨ ਹੈਗਾ ਆ, ਇਹ ਨਾਨ ਪ੍ਰੋਫਿਟ ਨਿਊਜ਼ ਆਰਗੇਨਾਈਜੇਸ਼ਨ ਆ। ਕੈਲੀਫੋਰਨੀਆ ਦੇ ਵਿੱਚ ਕੀ ਕੁਝ ਵਾਪਰਦਾ ਹੈਗਾ ਉਹਦੇ ਬਾਰੇ ਉਹ ਹਮੇਸ਼ਾ ਹੀ ਲਿਖਦੇ ਰਹਿੰਦੇ ਹੈਗੇ ਆ। ਅੱਜ ਉਹਨਾਂ ਨੇ ਕ੍ਰਾਈਮ ਦੇ ਉੱਤੇ ਲਿਖਿਆ, ਕਹਿੰਦੇ ਵੀ ਕੈਲੀਫੋਰਨੀਆ ਦੇ ਵਿੱਚ ਇੱਕ ਟਾਈਮ ਦੇ ਉੱਤੇ ਕ੍ਰਾਈਮ ਬਹੁਤ ਵੱਡਾ ਇਸ਼ੂ ਸੀ। ਹੁਣ ਫੇਰ ਉਹੀ ਜਿਹੜਾ ਆ ਦੁਬਾਰਾ ਕੀ ਆ ਗਿਆ। ਅੱਜ ਤੋਂ 35-40 ਸਾਲ ਪਹਿਲਾਂ ਵੀ ਇਹੀ ਕੁਝ ਵਾਪਰਿਆ ਸੀਗਾ। ਜਾਰਜ ਡਿਕੋਮੇਜ਼ੀਅਨ ਜਿਹੜੇ ਸੀਗੇ, ਇਹ ਰਿਪਬਲਿਕਨ ਅਟਾਰਨੀ ਜਨਰਲ ਸੀਗੇ। 1982 ਦੇ ਵਿੱਚ ਗਵਰਨਰ ਵੀ ਬਣੇ। ਉਹਨਾਂ ਤੋਂ ਬਾਅਦ ਪੀਟ ਵਿਲਸਨ 1990 ਦੇ ਵਿੱਚ ਜਿਹੜੇ ਗਵਰਨਰ ਬਣੇ। ਉਹਨਾਂ ਨੇ ਉਸ ਟਾਈਮ ਦੇ ਉੱਤੇ ਕ੍ਰਾਈਮ ਤੇ ਬਹੁਤ ਕੰਟਰੋਲ ਕੀਤਾ ਸੀਗਾ। 1986 ਦੇ ਵਿੱਚ ਤਾਂ ਸਿਚੁਏਸ਼ਨ ਇਹ ਬਣ ਗਈ ਸੀ, ਕਹਿੰਦੇ ਭਈ 3 ਲਿਬਰਲ ਮੈਂਬਰ ਜਿਹੜੇ ਆ ਸਟੇਟ ਸੁਪਰੀਮ ਕੋਰਟ ਦੇ, ਤੇ ਜਿਨ੍ਹਾਂ 'ਚ ਚੀਫ ਜਸਟਿਸ ਰੋਜ਼ ਬਰਡ ਵੀ ਸੀ, ਉਹਨਾਂ ਨੂੰ ਵੀ ਰਿਮੂਵ ਕਰ ਦਿੱਤਾ ਗਿਆ ਸੀ। ਉਹ ਤੋਂ ਬਾਅਦ ਜਿਹੜੇ ਡੈਮੋਕ੍ਰੇਟਸ ਆ ਉਹ ਫਿਰ ਕੰਟਰੋਲ 'ਚ ਆ ਗਏ ਤੇ 80s 90s ਉਹ ਤੋਂ ਬਾਅਦ ਜੀ ਇੱਕ 3 ਸਟ੍ਰਾਈਕ ਲਾ ਵੀ ਬਣਿਆ ਸੀ 94 ਦੇ ਵਿੱਚ, ਜਿਹੜਾ ਰਿਪਬਲਿਕਨਸ ਨੇ ਬਣਾਇਆ ਸੀ। ਤੇ ਉਸ ਟਾਈਮ ਦੇ ਉੱਤੇ ਬਹੁਤ ਸਾਰੇ ਲੋਕ ਜੇਲ੍ਹ ਦੇ ਵਿੱਚ ਸੀ, ਜੇ 3 ਵਾਰ ਤੁਸੀਂ ਕ੍ਰਾਈਮ ਕਰੋਗੇ ਤੇ ਪੱਕਾ ਤੁਸੀਂ ਲਾਈਫ ਦੇ ਲਈ ਅੰਦਰ ਚਲੇ ਜਾਓਗੇ। ਉਹ ਤੋਂ ਬਾਅਦ ਜਿਹੜੀ ਕੈਲੀਫੋਰਨੀਆ ਦੀ ਸਟੇਟ ਆ ਉਹ ਡੈਮੋਕ੍ਰੇਟਸ ਦੇ ਕੰਟਰੋਲ ਦੇ ਵਿੱਚ ਆ ਗਈ, ਤੇ ਇਹ ਸਾਰੇ ਜਿਹੜੇ ਲਾਅ ਸੀ ਉਹਨਾਂ ਨੂੰ ਰਿਵਰਸ ਕਰਨਾ ਸ਼ੁਰੂ ਕਰ ਦਿੱਤਾ। ਇਸ ਟਾਈਮ ਦੇ ਉੱਤੇ ਜਿਹੜੀ ਇਨਮੇਟ ਪੋਪੂਲੇਸ਼ਨ ਆ, ਕੈਦੀਆਂ ਦੀ, ਉਹ ਅੱਧੀ ਰਹਿ ਗਈ ਆ। ਬਹੁਤ ਸਾਰੀਆਂ ਜੇਲ੍ਹਾਂ ਜਿਹੜੀਆਂ ਕਲੋਜ਼ ਹੋ ਚੁੱਕੀਆਂ ਹੈਗੀਆਂ। ਸਟੇਟ ਦੇ ਵਿੱਚ ਪ੍ਰਾਪਰਟੀ ਕ੍ਰਾਈਮ ਬਹੁਤ ਜ਼ਿਆਦਾ ਵਧਿਆ, ਜਿੱਦਾਂ ਸ਼ਾਪ ਲਿਫਟਿੰਗ, ਕਾਰ ਬਰਗਲਰੀਜ਼, ਸਮੈਸ਼ ਗ੍ਰੈਬਸ, ਵਾਇਲੈਂਟ ਕ੍ਰਾਈਮ ਵੀ ਬਹੁਤ ਹੋਏ ਆ। ਤੇ ਇਸ ਵਾਰੀ ਫਿਰ ਜਿਹੜਾ ਪੋਲੀਟੀਕਲ ਇਸ਼ੂ ਆ ਉਹ ਕ੍ਰਾਈਮ ਬਣਿਆ ਹੋਇਆ ਹੈਗਾ। ਰੀਟੇਲਰਸ ਜਿਨ੍ਹਾਂ 'ਚ ਆਪਣੇ ਭੈਣ ਭਰਾ ਬਹੁਤ ਆਉਂਦੇ ਆ, ਲਿਕਰ ਸਟੋਰ, ਗੈਸ ਸਟੇਸ਼ਨਾਂ ਵਾਲੇ, 7-Eleven, ਤੇ ਲਾ ਇਨਫੋਰਸਮੈਂਟ ਗਰੁੱਪ ਤੇ ਲੋਕਲ ਗਵਰਨਮੈਂਟ ਆਫੀਸ਼ੀਅਲ, ਬਹੁਤ ਸਾਰੀਆਂ ਸਿਟੀਜ਼ ਦੇ ਜਿਹੜੇ ਇਲੈਕਟਡ ਆਫੀਸ਼ੀਅਲਸ ਆ ਉਹ ਬੜੇ ਔਖੇ ਹੈਗੇ ਆ। ਉਹ ਕਹਿੰਦੇ ਆ ਵੀ ਜਿਹੜੀ ਪ੍ਰੋਪੋਜੀਸ਼ਨ 36 ਆ, ਉਹਦੀ ਜਿਹੜੀ ਆ ਉਹਨੂੰ ਬੈਲਟ ਤੇ ਜਿਹੜਾ ਲੈ ਕੇ ਆਣਾ ਆ, ਉਹਦੇ ਨਾਲ ਜਿਹੜੀ ਪਨਿਸ਼ਮੈਂਟ ਆ ਕ੍ਰਾਈਮਸ ਨੂੰ ਹੋਣੀ ਹੈਗੀ ਆ, ਉਹ 19 ਨਹੀਂ ਹੋਣੀ ਜਿੰਨੀ ਕਿ ਪ੍ਰੋਪੋਜੀਸ਼ਨ 47 ਨੂੰ ਰਿਪੀਲ ਕਰਨ ਤੇ ਹੋਣੀ ਸੀ। ਗਵਰਨਰ ਗੈਬਨ ਨਿਊਸਮ ਨੇ ਕੋਸ਼ਿਸ਼ ਕੀਤੀ ਹੈਗੀ ਆ ਇੱਕ ਸੌਫਟਰ ਕਾਊਂਟਰ ਮੇਜਰ ਦੇ ਲਈ, ਹਨਾ। ਇਹ ਪ੍ਰੋਪੋਜੀਸ਼ਨ 36 ਦੇ ਵਿੱਚ ਇਹ 10 ਬਿੱਲ ਉਸਨੇ ਜਿਹੜੇ ਪੈਕੇਜ ਕੀਤੇ ਹੈਗੇ ਆ, ਪਰ ਕਹਿੰਦੇ ਵੀ ਇਹਦੇ ਨਾਲ ਕ੍ਰਾਈਮ ਦੇ ਉੱਤੇ ਇੰਨਾ ਜ਼ਿਆਦਾ ਅਸਰ ਨਹੀਂ ਹੋਣਾ ਹੈਗਾ। ਪਿਛਲੇ ਸ਼ੁੱਕਰਵਾਰ ਨੂੰ ਗਵਰਨਰ ਗੈਬਨ ਨਿਊਸਮ ਹੁਣੀ ਇੱਥੇ ਸਾਡੇ ਸੈਨੋਜ਼ੇ ਆਏ ਹੋਏ ਸੀ, ਹੋਮ ਡਿਪੂ ਦੇ ਵਿੱਚ। ਉਹਨਾਂ ਨੇ ਉੱਥੇ ਇਹ ਬਿੱਲ ਜਿਹੜੇ ਆ ਸਾਈਨ ਕੀਤੇ ਹੈਗੇ ਆ। ਕਹਿੰਦੇ ਭਈ ਇਹਦੇ ਨਾਲ ਜਿਹੜਾ ਕ੍ਰਾਈਮ ਆ ਉਹ ਘਟੂਗਾ ਜੀ। ਪ੍ਰੋਪੋਜੀਸ਼ਨ 36 ਦੇ ਜਿਹੜੇ ਐਡਵੋਕੇਟਸ ਆ ਉਹ ਬਾਲੇ ਇੰਪ੍ਰੈਸ ਨਹੀਂ ਹੈਗੇ। ਉਹ ਇਹ ਕਹਿ ਰਹੇ ਆ ਭਈ ਕੈਲੀਫੋਰਨੀਆ ਦੇ ਵਿੱਚ ਡਰੱਗ ਦਾ, ਕ੍ਰਾਈਮ ਦਾ ਕ੍ਰਾਈਸਿਸ ਬਹੁਤ ਵੱਡਾ ਹੈਗਾ, ਇਹਦਾ ਰੂਟ ਕਾਜ਼ ਜਿਹੜਾ ਲੱਭਣ ਵਾਲੀ ਗੱਲ ਹੈਗੀ ਆ। ਪਰ ਪਿਛਲੇ 15-20 ਸਾਲਾਂ ਦੇ ਵਿੱਚ ਜਿਹੜੇ ਵੀ ਲੋਕ ਪਾਵਰ ਦੇ ਵਿੱਚ ਆ ਉਹ ਇਸ ਨੂੰ ਰੋਕ ਨਹੀਂ ਸਕੇ। ਬਾਰ-ਬਾਰ ਜਿਹੜੇ ਚੋਰੀ ਕਰਨ ਵਾਲੇ, ਹੈਬਿਚੁਅਲ ਰਿਪੀਟ ਥੈਫਟ, ਜਿਨ੍ਹਾਂ ਦੀ ਆਦਤ ਬਣ ਚੁੱਕੀ ਚੋਰੀ ਕਰਨ ਦੀ, ਫੈਂਟਲਿਨ ਐਪੀਡੈਮਿਕ ਬਹੁਤ ਜ਼ਿਆਦਾ ਹੋਇਆ ਆ, ਹੋਮਲੈਸਨੈਸ ਕ੍ਰਾਈਸਿਸ ਬਹੁਤ ਵੱਡਾ ਹੋਇਆ ਹੈਗਾ। ਈਵਨ ਦੋ ਗੈਬਨ ਨਿਊਸਮ ਹੁਣੀ 10 ਬਿੱਲ ਸਾਈਨ ਕੀਤੇ ਆ, ਯੂਸੀ ਦੀ ਬਰਕਲੀ ਇੰਸਟੀਚਿਊਟ ਆਫ ਗਵਰਨਮੈਂਟ ਸਟੱਡੀਜ਼ ਨੇ ਇੱਕ ਪੋਲ ਡਾਟਾ ਸ਼ੋ ਕੀਤਾ ਆ ਕਿ ਪ੍ਰੋਪੋਜੀਸ਼ਨ 36 ਲੀਡ ਕਰ ਰਹੀ ਆ 56% ਟੂ 23% ਦੇ ਵਿੱਚ। ਸੋ ਇੱਕ ਵਾਰੀ ਫਿਰ ਕੈਲੀਫੋਰਨੀਆ ਦੇ ਵਿੱਚ ਜਿਹੜਾ ਕ੍ਰਾਈਮ ਵਾਲਾ ਇਸ਼ੂ ਆ ਉਹ ਪੋਲੀਟੀਕਲ ਇਸ਼ੂ ਬਣਿਆ ਹੋਇਆ ਆ, ਤੇ ਨੈਚੁਰਲੀ ਆਮ ਲੋਕ ਜਿਹੜੇ ਆ ਇਹਨਾਂ ਦੇ ਉੱਤੇ ਬਹੁਤ ਇਫੈਕਟ ਹੋ ਰਿਹਾ, ਤੇ ਲੋਕ ਜਿਹੜਾ ਇਸ ਗੱਲ ਦਾ ਰੌਲਾ ਵੀ ਪਾ ਰਹੇ ਹੈਗੇ। ਜੀ ਜੀ, ਬਿਲਕੁਲ। ਉਧਰ ਹਰਜੋਤ ਸਿੰਘ ਜੀ, ਇਹ ਵੀ ਦੱਸਦੇ ਜਾਈਏ ਵੀ ਗੈਵਿਨ ਨਿਊਸਮ ਜੋ ਕਿ ਬਾਈਡਨ ਹੁਣਾਂ ਦੇ ਵੱਲੋਂ ਜਾ ਕੇ ਕਈ ਥਾਵਾਂ ਤੇ ਉਹਨਾਂ ਨੇ ਪ੍ਰਚਾਰ ਵੀ ਕੀਤਾ,
ਤੇ ਕਹਿੰਦੇ ਹੁਣ ਉਹ ਰਾਹ ਜਿਹਾ ਲੱਭਣ ਡਏ ਆ ਵੀ ਕਮਲਾ ਹੈਰਿਸ ਦੇ ਕੈਂਪੇਨ ਦੇ ਲਾਗੇ ਕਿੱਦਾਂ ਨਜ਼ਦੀਕ ਜਾਇਆ ਜਿਹੜਾ ਉਹ ਜਾਵੇ, ਕਿਉਂਕਿ ਉਹ ਮਿਸ ਆਊਟ ਨਹੀਂ ਕਰਨਾ ਚਾਹੁੰਦੇ ਲਾਈਮਲਾਈਟ ਦੇ ਵਿੱਚ ਰਹਿਣ ਖੁਣੋਂ ਵੀ। ਬਾਕੀ ਜੋ ਹਾਲਾਤ ਬਣੇ ਆ, ਜਿਸ ਤਰੀਕੇ ਦੇ ਹਾਲਾਤ ਬਣੇ ਸੀਗੇ ਕੈਲੀਫੋਰਨੀਆ ਦੇ ਵਿੱਚ ਜੋ ਚੱਲ ਰਹੇ ਆ, ਉਹਦੇ ਨਾਲ ਗੈਵਿਨ ਨਿਊਸਮ ਦੀ ਤੋਏ-ਤੋਏ ਤਾਂ ਜਿਹੜੀ ਉਹ ਬਥੇਰੀ ਹੋਈ ਆ। ਇਸੇ ਲਈ ਦੇਖਿਆ ਗਿਆ ਵੀ ਗੈਵਿਨ ਨਿਊਸਮ ਦਾ ਨਾਂ ਤਾਂ ਉਹ ਚਾਹੇ ਉਹ ਬਹੁਤ ਆਉਂਦਾ ਰਿਹਾ ਵੀ ਇਹ ਵੀ ਇੱਕ ਕੈਂਡੀਡੇਟ ਦੇ ਤੌਰ ਤੇ ਹੋ ਸਕਦਾ ਆ। ਹਾਂ, ਇਹ ਜ਼ਰੂਰ ਆ ਵੀ ਅਗਲੇ 4 ਸਾਲਾਂ ਨੂੰ ਇਹ ਜਿਹੜੀ ਜ਼ਰੂਰ ਕੋਸ਼ਿਸ਼ ਜਿਹੜੇ ਉਹ ਕਰੂਗਾ। ਸੋ ਪ੍ਰੈਜ਼ੀਡੈਂਟ ਬਾਈਡਨ ਦੇ ਨਾਲ ਕਹਿੰਦੇ ਅਖੀਰ ਤੱਕ ਜਿਹੜਾ ਨਿਊਸਮ ਆ ਉਹ ਖੜਾ ਰਿਹਾ ਤੇ ਹੁਣ ਘੱਟ ਵਿਜ਼ੀਬਲ ਰੋਲ ਦੇ ਵਿੱਚ ਆ, ਬਹੁਤਾ ਦਿਸ ਨਹੀਂ ਰਿਹਾ। ਕੈਂਪੇਨ ਜਿਹੜਾ ਕਮਲਾ ਹੈਰਿਸ ਦਾ ਕੈਂਪੇਨ ਆ, ਉਸ ਨੂੰ ਜਿਹੜਾ ਉਹ ਲੈ ਕੇ ਡੀਐਨਸੀ ਦੇ ਵਿੱਚ ਇਸਨੇ ਬੋਲਣਾ ਤਾਂ ਜਿਹੜਾ ਉਹ ਜ਼ਰੂਰ ਹੈਗਾ ਆ। ਸੋ ਆਪਣੇ ਆਪ ਨੂੰ ਪ੍ਰੋਮੀਨੈਂਟ ਰੱਖਣ ਦੇ ਲਈ ਕਹਿ ਲਓ ਵੀ ਨਿਊਜ਼ ਦੇ ਵਿੱਚ ਰੱਖਣ ਦੇ ਲਈ ਉਹ ਕੁਛ ਨਾ ਕੁਛ ਜਿਹੜਾ ਉਹ ਨਾਲ ਦੇ ਨਾਲ ਕਰ ਰਹੇ ਹੈਗੇ ਆ। ਸੋ ਲੈਟਸ ਸੀ ਕੀ ਜਿਹੜਾ ਇਸ ਦੇ ਵਿੱਚ ਅੱਗੇ ਇਹਨਾਂ ਦਾ ਬਣਦਾ ਹੈਗਾ ਆ। ਤੇ ਹਰਜੋਤ ਸਿੰਘ ਜੀ, ਇੱਕ ਹੋਰ ਛੋਟੀ ਬ੍ਰੇਕ ਦਾ ਵਕਤ ਹੋ ਚੁੱਕਾ, ਬ੍ਰੇਕ ਲਵਾਂਗੇ ਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਰਹਿ ਗਈਆਂ ਹੋਰ ਖਬਰਾਂ ਦੇ ਉੱਤੇ ਆਪਾਂ ਨਜ਼ਰ ਮਾਰਦੇ ਹਾਂ। ਜਿਹੜੇ ਰਹੋ ਏਦਾਂ ਹੀ ਪੰਜਾਬੀ ਰੇਡੀਓ USA ਦੇ ਨਾਲ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਸੋ ਤੋਂ ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਇੱਕ ਵਾਰੀ ਫਿਰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ, ਜੀ ਆਇਆਂ ਨੂੰ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਲੀਐਂਡਰ ਟੈਕਸਸ ਤੋਂ ਆ ਰਹੀ ਆ, ਜਿੱਥੇ ਭਾਰਤੀ ਮੂਲ ਦਾ ਇੱਕ ਜਿਹੜਾ ਪਰਿਵਾਰ ਆ, ਇੱਕ ਸੜਕ ਦੁਰਘਟਨਾ ਦੇ ਵਿੱਚ ਮਾਰਿਆ ਗਿਆ। ਕਪਲ ਤੇ ਉਹਨਾਂ ਦੀ ਜਿਹੜੀ ਕੁੜੀ ਆ, ਉਸ ਦੀ ਮੌਤ ਹੋ ਗਈ, ਤੇ ਜਿਹੜਾ ਮੁੰਡਾ ਆ ਉਹ ਜਿਹੜਾ ਇਸ ਦੇ ਵਿੱਚ ਕਹਿੰਦੇ ਬਚਿਆ ਹੈਗਾ ਆ। ਤਿੰਨ ਜਿਹੜੇ ਪਰਿਵਾਰ ਦੇ ਜੀ ਆ, ਉਹ ਇਸ ਕਾਰ ਹਾਦਸੇ ਦੇ ਵਿੱਚ ਟੈਕਸਸ ਦੇ ਵਿੱਚ ਜਿਹੜਾ ਵਾਪਰਿਆ ਲੀਐਂਡਰ ਦੇ ਵਿੱਚ, ਉੱਥੇ ਇਹ ਘਟਨਾ ਹੋਇਆ। ਪੌਣੇ 6 ਵਜੇ ਪਿਛਲੀ ਵੈਡਨਸਡੇ ਨੂੰ ਇਹ ਘਟਨਾ ਵਾਪਰੀ ਸੀ ਲੈਂਪਾਸ ਕਾਉਂਟੀ ਦੇ ਵਿੱਚ। ਅਰਵਿੰਦ ਮਨੀ 45 ਸਾਲ, ਉਸ ਦੀ ਵਾਈਫ ਪ੍ਰਦੀਪਾ ਅਰਵਿੰਦ 40 ਸਾਲ, ਤੇ 17 ਸਾਲਾਂ ਦੀ ਉਹਨਾਂ ਦੀ ਜਿਹੜੀ ਬੱਚੀ ਆ ਅੰਦਰਿਲ ਅਰਵਿੰਦ, ਉਸ ਦੀ ਕਹਿੰਦੇ ਮੌਕੇ ਦੇ ਉੱਤੇ ਮੌਤ ਹੋ ਗਈ। 14 ਸਾਲਾਂ ਦਾ ਜਿਹੜਾ ਮੁੰਡਾ ਆ ਉਹ ਸਿਰਫ ਬਚਿਆ ਹੈਗਾ ਆ। ਸੋ ਕਹਿੰਦੇ ਵੀ ਉਹਨਾਂ ਦੀ ਕੁੜੀ ਜਿਹੜੀ ਨਾਰਥ ਟੈਕਸਸ ਕਾਲਜ ਦੇ ਵਿੱਚ ਪੜ੍ਹਦੀ ਸੀ। ਇਹ ਆਪ ਸਗੋਂ ਉਸ ਨੂੰ ਉੱਥੇ ਕਹਿੰਦੇ ਕਾਲਜ ਨੂੰ ਛੱਡਣ ਜਾ ਰਹੇ ਸੀਗੇ। ਗ੍ਰੈਜੂਏਟ ਹੁਣੇ ਹੋਈ ਸੀ ਹਾਈ ਸਕੂਲ ਤੋਂ, ਤੇ ਯੂਨੀਵਰਸਿਟੀ ਆਫ ਡੈਲਸ ਦੇ ਵਿੱਚ ਇਹਨੇ ਅਟੈਂਡ ਕਰਨਾ ਸੀ, ਕੰਪਿਊਟਰ ਸਾਇੰਸ ਦੀ ਇਹਨੇ ਪੜ੍ਹਾਈ ਕਰਨੀ ਸੀਗੀ। ਪਰ ਕਹਿੰਦੇ ਵੀ ਇਹ ਕੋਲੀਜਨ ਜਿਹੜਾ ਹੋਇਆ ਇੰਨਾ ਕੁ ਭਿਆਨਕ ਸੀਗਾ ਵੀ ਦੂਜੇ ਪਾਸਿਓਂ ਜਿਹੜੀ ਗੱਡੀ ਆ ਰਹੀ ਸੀ ਉਹ 100 ਮੀਲ ਦੀ ਰਫ਼ਤਾਰ ਤੇ ਮੰਨਿਆ ਜਾਂਦਾ ਵੀ ਚੱਲ ਰਹੀ ਸੀ, ਤੇ ਇਹ ਜਿਹੜੀ ਆਪਣੀ ਰੈਗੂਲਰ ਸਪੀਡ ਤੇ ਜਾ ਰਹੇ ਸੀ। ਆਮੋ ਸਾਹਮਣੇ ਟੱਕਰ ਦੇ ਹੋਣ ਦੇ ਵਿੱਚ ਕਹਿੰਦੇ ਕੋਈ ਚਾਂਸ ਹੀ ਨਹੀਂ ਬਚਿਆ ਵੀ ਇਹਨਾਂ ਦਾ ਕੋਈ ਜਿਹੜਾ ਉਹ ਬਚਾਅ ਜਿਹੜਾ ਹੋਵੇ। ਸੋ ਇਸ ਟਾਈਮ ਬਹੁਤ ਹੀ ਮੰਦਭਾਗੀ ਜਿਹੜੀ ਘਟਨਾ ਆ ਟੈਕਸਸ ਤੋਂ ਵਾਪਰੀ ਆ। ਭਾਰਤੀ ਮੂਲ ਦਾ ਪਰਿਵਾਰ ਪੂਰੇ ਦਾ ਪੂਰਾ ਹੀ ਉੱਜੜ ਗਿਆ ਜੀ। ਬਹੁਤ ਹੀ ਮਾੜੀ ਖਬਰ ਜਿਹੜੀ ਆ ਰਹੀ ਹੈ। ਅਗਲੀ ਖਬਰ ਵੱਲ ਚਲੀਏ। ਯੂਐਸਏ ਦੀ ਜੇ ਇਕਨੋਮੀ ਨਾਲ ਰਿਲੇਟਡ ਇੱਕ ਦੋ ਖਬਰਾਂ ਸਾਂਝੀਆਂ ਕਰਦੇ ਜਾਈਏ। ਯੂਐਸਏ ਦੇ ਵਿੱਚ ਨੌਕਰੀਆਂ ਲੱਭਣ ਵਾਲਿਆਂ ਦੀ ਗਿਣਤੀ ਹੁਣ ਸਭ ਤੋਂ ਜ਼ਿਆਦਾ ਹੋਈ ਆ 2014 ਤੋਂ ਬਾਅਦ। 10 ਸਾਲਾਂ ਬਾਅਦ ਇੰਨੀ ਵੱਡੀ ਗਿਣਤੀ ਦੇ ਵਿੱਚ ਲੋਕ ਜੌਬ ਲੱਭ ਰਹੇ ਆ। ਸੋ ਇੱਥੋਂ ਪਤਾ ਲੱਗ ਰਿਹਾ ਵੀ ਲੇ ਆਫ ਕਾਫੀ ਜਗ੍ਹਾ ਚੱਲ ਰਹੀ ਹੈਗੀ ਆ, ਤੇ ਲੋਕ ਘਬਰਾਏ ਹੋਏ ਵੀ ਹੈਗੇ ਆ। 28.4% ਜੰਪ ਹੋਇਆ ਜੁਲਾਈ 2024 ਦੇ ਵਿੱਚ। ਇਹ ਮਾਰਚ 2014 ਤੋਂ ਬਾਅਦ ਹੋਇਆ ਹੈਗਾ। ਸੋ 45 ਸਾਲਾਂ ਦੀ ਐਵਰੇਜ ਏਜ ਦੇ ਹਿਸਾਬ ਨਾਲ ਵਿਦਆਊਟ ਕਾਲਜ ਡਿਗਰੀ, ਜਿਨ੍ਹਾਂ ਦੀ ਐਨੂਅਲ ਹਾਊਸ ਹੋਲਡ ਇਨਕਮ 60,000 ਦੇ ਕਰੀਬ ਆ, ਉਹਨਾਂ ਦਾ ਜਿਹੜਾ ਸਰਵੇ ਕੀਤਾ ਗਿਆ ਸੀ। ਅਨਪਲਾਈਮੈਂਟ ਐਕਸਪੈਕਟੇਸ਼ਨ ਜਿਹੜੀ ਆ ਉਹ 4.4% ਦੇ ਉੱਤੇ ਪਹੁੰਚ ਚੁੱਕੀ ਹੈਗੀ ਆ। ਸੋ ਇਹਨੂੰ ਦੇਖਦੇ ਹੋਏ ਹੁਣ ਜਿਹੜਾ ਫੈਡਰਲ ਰਿਜ਼ਰਵ ਬੋਰਡ ਆ, ਉਹ ਸਤੰਬਰ ਮਹੀਨੇ ਦੇ ਵਿੱਚ ਇੰਟਰਸਟ ਰੇਟ ਕੱਟ ਕਰੂਗਾ। ਇਨਵੈਸਟਰ ਜਿਹੜੇ ਆ ਉਹ ਐਂਟੀਸਪੇਟ ਕਰ ਰਹੇ ਹੈਗੇ ਵੀ ਫੈਡਰਲ ਰਿਜ਼ਰਵ ਬੋਰਡ ਸਤੰਬਰ ਮਹੀਨੇ ਦੇ ਵਿੱਚ ਕੁਆਟਰ ਬੇਸਿਸ ਪੁਆਇੰਟ ਇੰਟਰਸਟ ਰੇਟ ਨੂੰ ਕੱਟ ਕਰੂਗਾ। ਆਈਐਨਜੀ ਚੀਫ ਇੰਟਰਨੈਸ਼ਨਲ ਇਕਨੋਮਿਸਟ ਜੇਮਸ ਨਾਈਟਲੀ, ਉਹਨਾਂ ਨੇ ਮਾਰਨਿੰਗ ਬਰੀਫ ਦੇ ਉੱਤੇ ਇਹ ਦੱਸਿਆ ਹੈਗਾ। ਉਹ ਕਹਿੰਦੇ ਵੀ ਕੁਆਟਰ ਬੇਸਿਸ ਪੁਆਇੰਟ ਬੈਟਰ ਲੱਗਦਾ ਹੈਗਾ ਅੱਧੇ ਪੁਆਇੰਟ ਨਾਲੋਂ, 50 ਬੇਸਿਸ ਪੁਆਇੰਟ ਨਾਲੋਂ। ਪਰ ਜਿਹੜਾ ਫੈਡਰਲ ਰਿਜ਼ਰਵ ਬੋਰਡ ਆ, ਉਸ ਨੂੰ ਹੁਣ ਰੀਜ਼ਨਿੰਗ ਦੇਣੀ ਪਊਗੀ ਵੀ ਭਾਈ ਜੌਬ ਮਾਰਕੀਟ ਸਲੋ ਹੋ ਗਈ ਆ, ਲੋਕ ਜੌਬਸ ਲੱਭ ਰਹੇ ਆ। ਇਨਫਲੇਸ਼ਨ ਦੀ ਕਹਿੰਦਾ ਜੇ ਵੇਟ ਕਰਦੇ ਰਹੇ 2% ਤਾਈਂ, ਉਹ ਹੋਣੀ ਨਹੀਂ ਹੈ ਇਨਫਲੇਸ਼ਨ 2%। ਹੁਣ ਆਪਾਂ ਸੁਣਦੇ ਹੀ ਆਏ ਆ ਵੀ ਜਦੋਂ ਤੱਕ ਇਨਫਲੇਸ਼ਨ 2% ਤੇ ਹੋਊਗੀ ਫੇਰ ਜਿਹੜਾ ਰੇਟ ਕੱਟ ਕਰਾਂਗੇ। ਇਕਨੋਮਿਕ ਇੰਡੀਕੇਟਰਸ ਇਹ ਜਿਹੜੇ ਸੁਜੈਸਟ ਕਰ ਰਹੇ ਆ ਵੀ ਓਵਰਆਲ ਜਿਹੜੀ ਇਕਨੋਮੀ ਗੁੱਡ ਹੈਗੀ ਆ। ਫੈਡਰਲ ਰਿਜ਼ਰਵ ਬੋਰਡ ਜੇਰੋਮ ਪਾਵਲ ਜੋ ਹੈਗੇ ਆ, ਉਹਨਾਂ ਨੂੰ ਇਹ ਹੁਣ ਐਡਰੈਸ ਕਰਨਾ ਪਊਗਾ ਜੌਬਸ ਦੇ ਮਾਮਲੇ ਦੇ ਵਿੱਚ ਵੀ ਅਸੀਂ ਇਸ ਕਰਕੇ ਜਿਹੜਾ ਘੱਟ ਆ ਉਹ ਕਰਨ ਜਾ ਰਹੇ। ਇੱਕ ਬਹੁਤ ਹੀ ਵੈਟਰਨ ਇਕਨੋਮਿਸਟ ਸਟੀਵ ਹੈਂਕੇ ਕਹਿੰਦੇ ਆ ਵੀ ਜਿਹੜੀ ਇਕਨੋਮੀ ਇਸ ਟਾਈਮ ਰਿਸੈਸ਼ਨ ਦਾ ਘੁੱਗੂ ਫਲੈਸ਼ ਕਰ ਰਹੀ ਆ। ਕਹਿੰਦੇ ਵੀ ਉਸਨੇ ਪਿਛਲੇ ਸੈਂਚੁਰੀ 'ਚ ਇਹ ਸਿਰਫ 4 ਵਾਰ ਹੀ ਅਜਿਹਾ ਦੇਖਿਆ ਹੈਗਾ ਆ। ਕਹਿੰਦੇ ਵੀ 2025 ਦੇ ਸ਼ੁਰੂਆਤ ਦੇ ਵਿੱਚ ਯੂਐਸ ਦੀ ਇਕਨੋਮੀ ਰਿਸੈਸ਼ਨ ਵਿੱਚ ਜਾ ਸਕਦੀ ਆ ਸਟੀਵ ਹੈਂਕੇ ਦੇ ਮੁਤਾਬਕ। ਕਹਿੰਦੇ ਵੀ ਇਹ ਇਸ ਟਾਈਮ ਆਪਣੇ ਸਾਹਮਣੇ ਆ। ਕੰਟਰੈਕਸ਼ਨ ਯਾਨੀ ਕਿ ਘਟੀ ਆ ਮਨੀ ਸਪਲਾਈ, ਇਹ ਰੇਅਰ ਸਿਗਨਲ ਹੁੰਦਾ ਆ, ਜੋ ਕਿ ਸਿਰਫ ਕਹਿੰਦੇ ਵੀ ਪਿਛਲੇ 100 ਸਾਲਾਂ ਦੇ ਵਿੱਚ 4 ਵਾਰੀ ਅਜਿਹਾ ਇਦਾਂ ਹੋਇਆ ਆ। ਤੇ ਕਹਿੰਦੇ ਕੰਟਰੈਕਸ਼ਨ ਇਨ ਮਨੀ ਸਪਲਾਈ ਜਿਹੜੀ ਆ, ਉਸ ਤੋਂ ਬਾਅਦ ਦੇ ਵਿੱਚ ਹਮੇਸ਼ਾ ਹੀ ਰਿਸੈਸ਼ਨ ਜਾਂ ਡਿਪਰੈਸ਼ਨ ਹੀ ਆਇਆ ਹੈਗਾ ਆ। ਸੋ ਸਟੀਵ ਹਾਂਕੇ ਨੇ ਤਾਂ ਪੂਰੀ ਤਰ੍ਹਾਂ ਇੱਕ ਹਿਸਾਬ ਦੇ ਨਾਲ ਕਹਿ ਲਓ ਵੀ ਇਹ ਭਵਿੱਖਬਾਣੀ ਜਾਂ ਕਿਆਸਰਾਈ ਕਰਕੇ ਸਾਰਿਆਂ ਨੂੰ
ਡਰਾਉਣ ਵਾਲੀ ਗੱਲ ਹੀ ਜਿਹੜੀ ਉਹ ਕੀਤੀ ਹੈਗੀ ਆ। ਸੋ ਮਨੀ ਜਿਹੜੀ ਹੈਗੀ ਆ ਕੰਟਰੈਕਸ਼ਨ, ਉਸ ਦੇ ਵਿੱਚ ਮਨੀ ਸਪਲਾਈ 'ਚ ਹੋਣਾ, ਇਹ ਕਹਿੰਦੇ ਵੀ ਕੋਈ ਬਾਹਲੀ ਚੰਗੀ ਗੱਲ ਨਹੀਂ ਆ। ਕਹਿੰਦੇ ਵੀ ਮਨੀ ਸਪਲਾਈ ਇੱਕ M2 ਆ, ਇਹ ਬੂਮ ਹੋਏ ਸੀ ਪੈਂਡੈਮਿਕ ਦੇ ਵਿੱਚ, ਕਿਉਂਕਿ ਉਦੋਂ ਮੋਨਿਟਰੀ ਪਾਲਿਸੀ ਕਾਫੀ ਜ਼ਿਆਦਾ ਉਹਨਾਂ ਨੇ ਢਿੱਲੀਆਂ ਰੱਖੀਆਂ ਸੀ, ਪਰ ਲਗਾਤਾਰ ਪਿਛਲੇ ਹੁਣ ਕੁਝ ਸਾਲਾਂ ਦੇ ਵਿੱਚ ਥੱਲੇ ਨੂੰ ਆਈ ਆ। ਜੂਨ ਦੇ ਵਿੱਚ ਇਹ $21 ਟ੍ਰਿਲੀਅਨ ਦੇ ਉੱਤੇ M2 ਦੀ ਮਨੀ ਸਪਲਾਈ ਸੀਗੀ, ਜੋ ਕਿ ਆਪਣੀ ਪੀਕ ਤੋਂ 3% ਘੱਟ ਆ। ਤੇ ਹੁਣ ਜਿਹੜੀ ਮਨੀ ਸਪਲਾਈ ਆ ਉਹ ਮੈਜਰ ਕੀਤੀ ਗਈ ਆ 21.7 ਟ੍ਰਿਲੀਅਨ ਤੇ। ਉਦਾਂ ਜੇ ਦੇਖਿਆ ਜਾਵੇ ਤਾਂ ਇੰਨਾ ਜ਼ਿਆਦਾ 3% ਜਿਹੜਾ ਉਹ ਫਰਕ ਨਹੀਂ ਲੱਗਦਾ, ਪਰ ਜੇ ਇੱਕ ਟ੍ਰੈਂਡ ਹੁੰਦਾ ਆ ਥੱਲੇ ਵੱਲ ਨੂੰ ਜਾਣ ਵਾਲਾ, ਜੇ ਕੰਟੀਨਿਊ ਇਸੇ ਤਰੀਕੇ ਦੇ ਨਾਲ ਰਹੂਗਾ, ਤਾਂ ਕਹਿੰਦੇ ਵੀ ਇਸ ਦਾ ਮਤਲਬ ਇਹੀ ਆ ਵੀ ਆਪਾਂ ਰਿਸੈਸ਼ਨ ਵੱਲ ਨੂੰ ਜਾ ਰਹੇ ਹਾਂ। ਜੌਬ ਮਾਰਕੀਟ ਦਾ ਤੁਸੀਂ ਜਿਹੜਾ ਆਲਰੇਡੀ ਦੱਸਿਆ ਹੀ ਹੈਗਾ ਵੀ ਉੱਥੇ ਕੀ ਜਿਹੜੀ ਸਥਿਤੀ ਆ ਉਹ ਚੱਲ ਰਹੀ ਆ। ਉਧਰ ਜਿਹੜਾ ਫੈਡ ਨੇ ਮਿਲੀਅਨ ਜਿਹੜੀਆਂ US ਜੌਬਸ ਆ, ਉਹ ਕਹਿੰਦੇ ਰਿਵੀਜ਼ਨ ਜਦੋਂ ਕੀਤੀ ਤਾਂ ਮਿਲੀਅਨ US ਜੌਬਸ ਜਿਹੜੀਆਂ ਉਹ ਗਾਇਬ ਹੋ ਗਈਆਂ। ਯਾਨੀ ਆਪਾਂ ਜਿੱਦਾਂ ਦੇਖ ਰਹੇ ਸੀ ਵੀ ਇੱਕ ਜਾਣੇ ਨੂੰ ਅੱਗੇ 2-2 ਜੌਬਸ ਅਵੇਲੇਬਿਲਟੀ ਹੁੰਦੀ ਸੀ, ਹੁਣ ਉਹ ਜੌਬਸ ਦੀ ਅਵੇਲੇਬਿਲਟੀ ਘਟ ਗਈ ਆ ਤੇ ਨੰਬਰ ਆਫ ਜੌਬ ਸੀਕਰਸ ਜਿੱਦਾਂ ਤੁਸੀਂ ਦੱਸਿਆ ਆ ਵੀ ਉਹ ਵੱਧ ਰਹੇ ਆ। ਸੋ ਇਕਨੋਮੀ ਦੇ ਹਾਲਾਤ ਜਿਹੜੇ ਇੱਥੋਂ ਪਤਾ ਲੱਗ ਰਹੇ ਆ। ਅੱਜ ਤੋਂ ਕੁਝ ਮਹੀਨੇ ਪਹਿਲਾਂ ਜਾਂ ਸਾਲ ਪਹਿਲਾਂ ਹਰਜੋਤ ਸਿੰਘ ਜੀ ਇਹ ਚਰਚਾ ਸੀਗੀ, ਕੰਪਨੀਆਂ ਵਾਲੇ ਕਹਿੰਦੇ ਸੀਗੇ ਵੀ ਕੋਈ ਕੰਮ ਕਰਕੇ ਨਹੀਂ ਜੀ ਰਾਜੀ, ਕੰਮ ਕਰਕੇ ਨਹੀਂ ਜਿਹੜਾ ਉਹ ਕੋਈ ਵੀ ਰਾਜੀ, ਵੀ ਸਾਰਿਆਂ ਨੂੰ ਆਦਤ ਪੈ ਗਈ ਆ ਵੀ ਉਦਾਂ ਹੀ ਚੈੱਕ ਜਿਹੜਾ ਆ ਉਹ ਸਾਨੂੰ ਮਿਲ ਜਾਣਾ ਆ। ਬਹੁਤ ਸਾਰੇ ਜਿਹੇ ਲੋਕ ਵੀ ਸੀਗੇ ਜਿਹੜੇ ਕਹਿੰਦੇ ਸੀ ਮੈਂ ਜੇ ਜੌਬ ਕਰਦਾ ਤੇ ਮੈਨੂੰ ਘੱਟ ਮਨੀ ਬਣ ਰਹੀ ਆ, ਘਰੇ ਬੈਠੇ ਨੂੰ ਮੈਨੂੰ ਜਿਹੜੀ ਉਹ ਜ਼ਿਆਦਾ ਮਨੀ ਬਣ ਰਹੀ ਆ। ਉਹ ਸਾਰੀ ਜਿਹੜੀ ਸਥਿਤੀ ਆ ਬਿਲਕੁਲ ਪਲਟ ਚੁੱਕੀ ਆ, ਬਿਲਕੁਲ ਪਲਟ ਚੁੱਕੀ ਆ, ਉਲਟਾ ਆ ਗਈ ਆ। ਹੁਣ ਲੋਕ ਜਿਹੜੇ ਪਹਿਲਾਂ ਜੌਬ ਨਹੀਂ ਸੀ ਲੱਭ ਰਹੇ, ਉਹ ਜੌਬ ਫੋਰਸ ਦੇ ਵਿੱਚ ਆਉਣਾ ਚਾਹੁੰਦੇ ਆ। ਉਧਰ ਜਿਹੜੀਆਂ ਜੌਬਸ ਪਹਿਲਾਂ ਜਿੰਨਾ ਭਰ ਨਹੀਂ ਸੀ ਹੋ ਰਹੀਆਂ, ਉਹ ਜੌਬਸ ਖਤਮ ਹੋ ਰਹੀਆਂ ਆ। ਸੋ ਸਥਿਤੀ ਇਸ ਟਾਈਮ ਇਦਾਂ ਦੀ ਬਣੀ ਆ ਵੀ ਭਾਈ ਜਿਹਦੀ ਜਿੱਥੇ ਜੌਬ ਹੈਗੀ ਆ, ਮਿਹਨਤ ਦੇ ਨਾਲ ਜਿਹੜਾ ਉਹ ਕੰਮ ਕਰੀ ਚੱਲੋ। ਹਾਂ, ਓਬਵੀਅਸਲੀ ਮਾੜੇ ਸਮੇਂ ਦਾ ਉੱਤੇ ਨੀਵੀਂ ਜਿਹੜੀ ਕੁਛ ਹੋ ਜਾਵੇ ਉਹਦਾ ਕੁਛ ਕਿਹਾ ਨਹੀਂ ਜਾ ਸਕਦਾ, ਪਰ ਕੋਸ਼ਿਸ਼ ਜਿਹੜੀ ਉਹ ਹਰ ਇੱਕ ਦੀ ਇਹੀ ਜਿਹੜੀ ਉਹ ਰਹਿਣੀ ਚਾਹੀਦੀ ਆ। ਇਕਨੋਮੀ ਸੁਪਰਫਿਸ਼ੀਅਲ ਜੇ ਤੌਰ ਦੇ ਤਰੀਕੇ ਦੇ ਉੱਤੇ ਬਹੁਤ ਸਾਰੇ ਲੋਕ ਅਕਸਰ ਕਹਿੰਦੇ ਆ ਵੀ ਇਹ ਚੱਲ ਰਹੀ ਆ, ਵੀ ਹਵਾ 'ਚ ਹੀ ਜਿਹੜੀ ਉਹ ਖੜੀ ਕੀਤੀ ਹੋਈ ਆ, ਵੀ ਅੰਦਰ ਖਾਤੇ ਥੱਲੇ ਪੈਰ ਜਿਹੜੇ ਇਸ ਤੇ ਬਾੜੇ ਥੱਲੇ ਲੱਗੇ ਨਹੀਂ ਹੋਏ। ਪਰ ਆਪਣੀ ਸੇਵਿੰਗਸ ਦੇ ਉੱਤੇ ਜ਼ੋਰ ਦਿਓ, ਆਪਣਾ ਬਚਾਅ ਰੱਖੋ, ਵਾਧੂ ਜਿਹੜੀਆਂ ਖਰਚੇ ਆ ਉਹਨਾਂ ਤੋਂ ਆਪਣੇ ਆਪ ਨੂੰ ਆਪਾਂ ਬਚਾ ਕੇ ਜਿਹੜਾ ਉਹ ਰੱਖੀਏ। ਜੀ, ਸੋ ਸਾਡਾ ਖਬਰਾਂ ਦਾ ਸਮਾਂ ਸਮਾਪਤ ਹੈ ਤੇ ਦਈਏ ਆਪਾਂ ਸਰੋਤਿਆਂ ਤੋਂ ਇਜਾਜ਼ਤ। ਬਿਲਕੁਲ ਜੀ, ਤੇ ਆਪਾਂ ਮਿਲਦੇ ਹਾਂ ਆਪਣੇ ਸਰੋਤਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਰਾਜਕਰਮਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।